ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸੋਤਾ 209 277 0113। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਜੀ ਨਹੀਂ ਮੱਠਾ ਪੈ ਰਿਹਾ ਕਰੋਨਾ ਵਾਇਰਸ ਦਾ ਡੰਗ, ਦੁਨੀਆ ਦੇ ਵਿੱਚ ਤਰਾਹੀ ਹੋ ਰਹੀ ਆ। ਬਿਲਕੁਲ ਜੀ, ਪੂਰੀ ਦੁਨੀਆ ਦੇ ਵਿੱਚ ਹੀ ਕਰੋਨਾ ਹੀ ਆ। ਹੁਣ ਤੇ ਵੇਖ ਲਓ ਕਿ ਹੱਟਾਂ ਪੱਟਾਂ ਤੇ ਵੀ ਗੱਲ ਚਲੀ ਗਈ ਆ। ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਛੇਤੀ ਕੀਤੇ ਇਹੋ ਜਿਹੇ ਸ਼ਬਦ ਆ ਜਿਹੜੇ ਜ਼ੁਬਾਨ ਤੇ ਨਹੀਂ ਚੜ੍ਹਦੇ, ਤਾਂ ਜਦੋਂ ਇਹੋ ਜਿਹੇ ਸ਼ਬਦ ਆ ਕੇ ਜ਼ੁਬਾਨ ਤੇ ਚੜ੍ਹ ਜਾਂਦੇ, ਆਮ ਬੋਲ ਚਾਲ ਦੀ ਭਾਸ਼ਾ ਵਿੱਚ ਵਰਤੇ ਜਾਣ ਲੱਗਣ, ਤਾਂ ਸਮਝ ਲਓ ਕਿ ਗੱਲ ਜਿਹੜੀ ਆ ਉਹ ਬਹੁਤ ਦੂਰ ਤੱਕ ਚਲੇ ਗਈ ਆ। ਤਾਂ ਬਹਰਹਾਲ ਜੋ ਕੌਮਾਂਤਰੀ ਪੱਧਰ ਤੋਂ ਕੁਛ ਖਬਰਾਂ ਨੇ ਉਹ ਇਹੋ ਆ ਕਿ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ, US ਦੇ ਵਿੱਚ ਵੀ ਆ। ਵੈਸੇ ਹੁਣ ਤੇ ਗੱਲ ਵਿਸ਼ਾਣੂ ਹਮਲੇ ਤੱਕ ਚਲੇ ਗਈ ਆ। ਈਰਾਨੀ ਕਹਿੰਦੇ ਆ ਕਿ ਸਾਡੇ ਤੇ ਅਮਰੀਕਾ ਨੇ ਕਰਵਾ ਦਿੱਤਾ, ਚੀਨ ਅਤੇ ਈਰਾਨ ਤੇ ਅਮਰੀਕਾ ਚੋਂ ਕੁਛ ਰਿਪੋਰਟਾਂ ਇਹੋ ਜਿਹੀਆਂ ਆ ਰਹੀਆਂ, ਚੀਨ ਦਾ ਨਾਮ ਲੱਗ ਰਿਹਾ। ਸੋ ਸਮਝ ਤੋਂ ਪਰੇ ਦੀ ਗੱਲ ਆ। ਔਰ ਚਾਈਨਾ ਨੇ ਤੇ ਆਫੀਸ਼ੀਅਲੀ ਇਹ ਚੀਜ਼ ਕਹੀ ਆ ਕਿ ਦੇਖੋ ਜੀ, 0 ਪੇਸ਼ੈਂਟ ਯਾਨੀ ਜਿਹੜਾ ਪਹਿਲਾ ਰੋਗੀ ਹੁੰਦਾ ਉਹ ਅਮਰੀਕਾ ਦਾ ਸੀਗਾ। ਤਾਂ ਇਹ ਇੱਕ ਬਲੇਮ ਗੇਮ ਵੀ ਚੱਲਦੀ ਪਈ ਆ ਕੌਮਾਂਤਰੀ ਕੂਟਨੀਤੀ ਦੇ ਵਿੱਚ। ਤੁਹਾਨੂੰ ਪਤਾ ਹੀ ਆ ਫਿਰ ਇਹ ਚੀਜ਼ਾਂ ਜਿਹੜੀਆਂ ਉਹ ਵਾਪਰਨੀਆਂ ਤੈਅ ਹੁੰਦੀਆਂ ਜਦੋਂ ਖਾਸ ਤੌਰ ਤੇ ਧੜੇ ਹੋਣ। ਤਾਂ ਇਸ ਵੇਲੇ ਇਸ ਚੀਜ਼ ਨੂੰ ਲੈ ਕੇ ਵੀ ਬਹਿਸ ਆ। ਤਾਂ ਕੈਲਗਰੀ ਦੇ ਮੇਅਰ ਵੱਲੋਂ ਲੋਕਲ ਐਮਰਜੈਂਸੀ ਦਾ ਐਲਾਨ ਆ। ਯੂਰਪ ਦੇ ਵਿੱਚ ਅੰਕੜਾ ਜਿਹੜਾ ਉਹ ਕਹਿੰਦੇ ਆ ਕਿ 2000 ਤੋਂ ਵੀ ਉੱਤੇ ਚਲੇ ਗਿਆ ਮੌਤਾਂ ਵਾਲਾ। ਤੇ ਫਿਰ ਇਸ ਤੋਂ ਇਲਾਵਾ ਅਲਬਰਟਾ ਦੇ ਪ੍ਰੀਮੀਅਰ ਵੱਲੋਂ ਸਕੂਲ ਅਤੇ ਜਿਹੜੇ ਡੇ ਕੇਅਰ ਸੈਂਟਰ ਹੁੰਦੇ ਆ ਉਹ ਬੰਦ ਕਰਨ ਦਾ ਐਲਾਨ ਕੀਤਾ ਗਿਆ। ਫਰਾਂਸ 'ਚ ਇੱਕੋ ਦਿਨ 30 ਦੇ ਕਰੀਬ ਮੌਤਾਂ ਹੋਈਆਂ ਨੇ। ਫਰਾਂਸ ਦੇਖੋ ਕਿੰਨਾ ਵੱਡਾ, ਆਪਾਂ ਜੇ ਕਹੀਏ ਕਿ ਬਹੁਤ ਵੱਡਾ ਹੈ, ਜੇ ਆਪਾਂ ਦੇਖੀਏ ਪ੍ਰਬੰਧਾਂ ਦੇ ਮਾਮਲੇ 'ਚ ਬਹੁਤ ਵੱਡਾ ਦੇਸ਼ ਹੈ। ਤਾਂ ਉੱਥੇ ਵੀ 20 ਦੇ ਕਰੀਬ ਮੌਤਾਂ। ਤੇ ਵੈਸੇ ਈਰਾਨ 'ਚੋਂ ਕੱਢ ਕੇ ਲਿਆਂਦੇ ਗਏ ਆ 53 ਭਾਰਤੀ, ਜੈਸਲਮੇਰ ਦੇ ਵਿੱਚ ਉਹਨਾਂ ਨੂੰ ਇਸ ਵੇਲੇ ਰੱਖਿਆ ਗਿਆ। ਤੇ ਚੀਨ ਨੇ, ਜਿਵੇਂ ਹੁਣ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇੱਕ ਬੜੀ ਵੱਡੀ ਚਰਚਾ ਚੱਲਦੀ ਪਈ ਹੈ। ਚੀਨ ਨੇ ਕਹਿੰਦੇ ਆ ਕਿ ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਜੰਗ ਆ ਉਹ ਜਿੱਤਣੀ ਸ਼ੁਰੂ ਕਰ ਦਿੱਤੀ, ਜਾਂ ਕਹਿ ਲਓ ਕਿ ਆਲਮੋਸਟ ਜਿੱਤ ਲਈ ਆ। ਮਤਲਬ ਕਿ ਉਹਨਾਂ ਨੇ ਤੇ ਆਪਣੇ ਜਿਹੜੇ ਐਕਸਪ੍ਰੈਸ ਵੇ ਸੀ ਉਹ ਵੀ ਖੋਲ ਦਿੱਤੇ 1000 ਤੋਂ ਉੱਤੇ। ਇਹਦਾ ਮਤਲਬ ਹੈ ਕਿ ਉਹਨਾਂ ਦੀ ਗੱਡੀ ਜਿਹੜੀ ਆ ਲੀਹ ਤੇ ਆ ਗਈ। ਤੇ ਇੱਥੋਂ ਹੀ ਕੁਛ ਲੋਕ ਸ਼ੱਕ ਪ੍ਰਗਟਾ ਰਹੇ ਆ ਕਿ ਸ਼ਾਇਦ ਚੀਨ ਨੇ ਹੀ ਇਹ ਗੇਮ ਸਟਾਰਟ ਕੀਤੀ ਹੈ। ਦੇਖੋ ਇਹਦੇ 'ਚ ਹੁਣ ਕੋਈ ਪੁਸ਼ਟੀ ਵਾਲੀ ਗੱਲ ਨਹੀਂ ਹੈਗੀ ਆਪਦੀ, ਇਹ ਸਿਰਫ ਇੱਕ ਜਿੱਦਾਂ ਕਹਿ ਲਈਏ ਚਰਚਾ ਚੱਲਦੀ ਪਈ ਆ। ਮੀਡੀਆ ਦੇ ਇੱਕ ਬਹੁਤ ਵੱਡੇ ਹਿੱਸੇ 'ਚੋਂ ਚਰਚਾ ਜਦੋਂ ਨਿਕਲ ਕੇ ਅੱਗੇ ਆਉਂਦੀ ਆ ਤਾਂ ਫਿਰ ਉਹਦੀ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਆਖਿਰ ਦੁਨੀਆ 'ਚ ਵਾਪਰ ਕੀ ਰਿਹਾ। ਔਰ ਇਹੋ ਜਿਹੀਆਂ ਚੀਜ਼ਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੱਦ ਤੱਕ ਅਸਰਕਾਰ ਹੋਣਗੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸੀ, ਇਹੋ ਜਿਹੇ ਚਰਚੇ, ਹਮਲੇ, ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਸਮੇਂ ਦਾ ਹਿੱਸਾ ਹੋਣਗੀਆਂ। ਅੱਜ ਸ਼ਾਇਦ ਅਸੀਂ ਇਹਨਾਂ ਨੂੰ ਬਹੁਤ ਹੱਦ ਤੱਕ ਕਾਲਪਨਿਕ ਗੱਲਾਂ ਕਹੀਏ ਜਾਂ ਬਿਨਾਂ ਸਿਰ ਪੈਰ ਤੋਂ ਗੱਲਾਂ ਕਹੀਏ, ਪਰ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਾਨੂੰ ਮੀਡੀਆ 'ਚ ਚਰਚਿਤ ਦਿਖਾਈ ਦੇਣਗੀਆਂ। ਤਾਂ ਖੈਰ ਕੌਮੀ ਪੱਧਰ ਤੇ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਵਾਪਰੀਆਂ ਇਸੇ ਮੁਤਲਕ ਕਿ ਭਾਰਤ 'ਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਜਿਹੜੀ ਆ ਉਹ ਵੱਧ ਕੇ 114 ਹੋ ਗਈ, ਆਲਮੋਸਟ 125 ਦੇ ਕਰੀਬ। ਤਾਂ ਕਰੋਨਾ ਵਾਇਰਸ ਦੇ ਚੱਲਦਿਆਂ ਹੀ RBI ਨੇ ਹੁਣ ਕਿਹਾ ਕਿ ਡਿਜੀਟਲ ਪੇਮੈਂਟ ਜਿੰਨੀ ਵੀ ਕਰ ਸਕਦੇ ਹੋ ਕਰੋ। ਡਿਜੀਟਲ ਇੰਡੀਆ ਤੁਹਾਨੂੰ ਪਤਾ ਹੀ ਆ, ਅੱਗੇ ਵੀ ਇਹਨਾਂ ਨੇ ਸਲਾਹ ਦਿੱਤੀ ਸੀਗੀ ਜਦੋਂ ਨੋਟਬੰਦੀ ਹੋਈ ਸੀ। ਤਾਂ ਖੈਰ ਫਿਰ ਛੱਤੀਸਗੜ੍ਹ ਵਿਧਾਨ ਸਭਾ ਜਿਹੜੀ ਉਹ 25 ਮਾਰਚ ਤੱਕ ਮੁਲਤਵੀ ਕਰ ਦਿੱਤੀ। ਤੁਹਾਨੂੰ ਪਤਾ ਹੀ ਇਹਨਾਂ ਦਿਨਾਂ ਦੇ ਵਿੱਚ ਬਜਟ ਸੈਸ਼ਨ ਵਗੈਰਾ ਚੱਲਦੇ ਆ। ਤਾਂ ਇਸ ਤੋਂ ਇਲਾਵਾ ਜੋ ਸੰਸਦ ਦੇ ਵਿੱਚ ਜਾ ਰਹੇ ਆ ਸੈਲਾਨੀ ਘੁਮੱਖਰ ਜੋ ਵੀ ਜਾਂਦੇ ਆ ਘੁੰਮਣ, ਤਾਂ ਉਹਨਾਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਆ। ਮਹਾਰਾਸ਼ਟਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਤੇਜ਼ੀ ਨਾਲ ਵਿਗੜਦੇ ਪਏ ਆ। 32 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੇਰੇ ਖਿਆਲ ਦੇ ਨਾਲ ਇੰਡੀਆ ਦੇ ਵਿੱਚ ਹਾਈਐਸਟ ਪੇਸ਼ੈਂਟ ਇੱਥੇ ਹੀ ਹੋਣਗੇ। ਤਾਂ ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਜਿਹੜੇ ਪੇਸ਼ੈਂਟ ਪੀੜਤ ਸਨ, ਅਫੈਕਟਡ ਸਨ,
ਤਾਂ ਉਹਨਾਂ ਚੋਂ 3 ਬੰਦੇ ਜਿਹੜੇ ਆ ਉਹ ਰਿਕਵਰ ਹੋਏ ਆ। ਤਾਂ ਇੱਕ ਚੰਗੀ ਖਬਰ ਵੀ ਆ ਕਿ ਇੱਕ ਸਟੇਟ ਦੇ ਵਿੱਚੋਂ ਪੇਸ਼ੈਂਟਸ ਹਨ ਜਿੰਨੇ ਵੀ ਪੋਜ਼ਿਟਿਵ ਪਾਏ ਗਏ, ਤਾਂ ਉਹਨਾਂ ਦੇ ਵਿੱਚੋਂ 3 ਮਰੀਜ਼ ਜਿਹੜੇ ਆ ਉਹ ਰੋਗ ਮੁਕਤ ਹੋ ਗਏ ਆ। ਤਾਂ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਆ ਉਹ ਬੜੀ ਅਲੋਕਾਰੀ ਜੀ ਵਾਪਰੀ ਆ। ਕਹਿੰਦੇ ਆ ਕਿ ਦਿੱਲੀ ਹਵਾਈ ਅੱਡੇ ਤੋਂ ਕੋਈ ਮੁੰਡਾ ਚੜਿਆ ਤੇ ਉੱਥੇ ਉਹ ਨੈਗੇਟਿਵ ਸੀ ਤੇ ਉੜੀਸਾ ਪਹੁੰਚਦੇ ਹੀ ਉਹ ਪੋਜ਼ਿਟਿਵ ਹੋ ਗਿਆ, ਮਤਲਬ ਕਿ ਫਲਾਈਟ ਦੇ ਵਿੱਚ। ਤਾਂ ਹੁਣ ਇਹ ਬੜੀ ਦੇਖਣ ਵਾਲੀ ਗੱਲ ਆ ਕਿ ਇੰਨਾ ਕੁਛ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ, ਤਾਂ ਫਿਰ ਬਾਵਜੂਦ ਇਸ ਦੇ ਫਲਾਈਟ ਦੇ ਵਿੱਚ ਇਸ ਤਰ੍ਹਾਂ ਕੋਈ ਬੰਦਾ ਜਾਂਦਾ ਪੋਜ਼ਿਟਿਵ ਹੋ ਜਾਂਦਾ, ਤਾਂ ਇਹਦਾ ਮਤਲਬ ਕਿ ਹਾਲੇ ਵੀ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ। ਜੇ ਪੰਜਾਬ ਵੱਲ ਪਰਤੀਏ ਤਾਂ ਗੁਰਦੁਆਰਾ ਬਹੁਤ ਵੱਡਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਦੇ ਵਿੱਚ, ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਰੋਵਰ ਦੀ ਸੇਵਾ ਸੀ ਉਹ ਮੁਲਤਵੀ ਕਰ ਦਿੱਤੀ ਗਈ ਆ। ਇਸ ਤੋਂ ਇਲਾਵਾ ਸਪੇਨ ਚੋਂ ਜਿਹੜੇ ਆਏ ਸਨ ਬੰਦੇ 11 ਯਾਤਰੀ, ਉਹਨਾਂ ਨੂੰ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ। ਔਰ ਇੱਕ ਮੈਂ ਖਾਸ ਗੱਲ ਦੱਸ ਦੇਵਾਂ ਕਿ ਜਿਹੜੇ ਆ ਰਹੇ ਆ ਇੱਥੇ ਪਹੁੰਚ ਰਹੇ ਆ ਬਾਹਰੋਂ, ਉਹਨਾਂ ਲੋਕਾਂ ਨੂੰ ਨਾਲ ਦੀ ਨਾਲ ਹੀ ਇਹ ਅਹਤਿਆਤਨ ਨਿਗਰਾਨੀ 'ਚ ਰੱਖ ਰਹੇ ਆ। ਤਾਂ ਹੋ ਕੀ ਰਿਹਾ ਕਿ ਜਿੱਥੇ ਉਹ ਰੱਖ ਰਹੇ ਆ, ਜਿਹੜੇ ਵੀ ਇਹਨਾਂ ਦੇ ਅਹਤਿਆਤਨ ਕੇਂਦਰ ਬਣਾਏ ਹੋਏ ਆ, ਤਾਂ ਉਹਨਾਂ ਦੀ ਹਾਲਤ ਕਹਿੰਦੇ ਆ ਕਿ ਬਹੁਤ ਗੰਦਗੀ ਵਾਲੀ ਆ। ਇਹ ਸਮੱਸਿਆ ਤੇ ਜਿਹੜੇ ਬਾਹਰ ਵਿਚਾਰੇ ਖੜੇ ਰਹਿੰਦੇ ਆ ਲੈਣ ਗਿਆ, ਉਹਨਾਂ ਨੂੰ ਇਹ ਦੱਸਦੇ ਨਹੀਂ ਚੱਜ ਨਾਲ ਵੀ ਕਿੱਥੇ ਲੈ ਗਏ ਆ, ਕੀ ਹਿਸਾਬ ਕਿਤਾਬ ਆ। ਤਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਉਹ ਉਡੀਕਦੇ ਰਹਿੰਦੇ ਆ। ਸੋ ਇਹ ਚੀਜ਼ ਨੋਟ ਕਰ ਲਿਓ, ਜੋ ਪਹੁੰਚ ਵੀ ਰਹੇ ਆ ਤਾਂ ਉਹਨਾਂ ਨੂੰ ਘੱਟੋ ਘੱਟ ਇhtiyatan ਮੰਨ ਲਓ ਕਿ ਹਫ਼ਤਾ 2 ਹਫ਼ਤੇ ਇਹ ਰੱਖਦੇ ਆ, ਪਰ ਜਿੱਥੇ ਰੱਖਦੇ ਆ ਉਹ ਜਗ੍ਹਾ ਜਿਹੜੀ ਅੱਛੀ ਹੋਣੀ ਚਾਹੀਦੀ। ਚਲੋ ਇhtiyatan ਰੱਖਣ ਕੋਈ ਵੱਡੀ ਗੱਲ ਨਹੀਂ ਹੈ, ਕੋਈ ਮਾੜੀ ਗੱਲ ਨਹੀਂ ਹੈ, ਇhtiyat ਹਰ ਥਾਂ ਰੱਖੀ ਜਾ ਰਹੀ ਆ, ਪਰ ਘੱਟੋ ਘੱਟ ਤੁਸੀਂ ਜਗ੍ਹਾ ਦਾ ਪ੍ਰਬੰਧ ਤੇ ਠੀਕ ਠਾਕ ਕਰੋ। ਔਰ ਇਸ ਤੋਂ ਇਲਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੁਫਤ ਸੈਨੀਟਾਈਜ਼ਰ ਦੀ ਸੇਵਾ ਆਰੰਭ ਕੀਤੀ ਗਈ। ਇਸ ਮੁਤਲਕ ਵੀ ਕੁਛ ਡਾਕਟਰ ਅੱਗੇ ਆਏ ਆ, ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਸਿਹਤਮੰਦ ਹੈ ਉਹਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ, ਸੈਨੀਟਾਈਜ਼ਰ ਵੀ ਵਰਤਣ ਦੀ ਵੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਸਹੀ ਹੋ, ਨੈਗੇਟਿਵ ਹੈ ਤੁਹਾਡਾ ਟੈਸਟ, ਤਾਂ ਤੁਸੀਂ ਮਤਲਬ ਕਿ ਨਹੀਂ ਵੀ ਆਪਾਂ ਨੂੰ ਲੱਗਦਾ ਕਿ ਆਪਾਂ ਸਿਹਤਮੰਦ ਆ, ਤਾਂ ਤੁਸੀਂ ਆਮ ਸਧਾਰਨ ਸਾਬਣ ਦੇ ਨਾਲ ਕੰਮ ਚਲਾ ਸਕਦੇ ਹੋ। ਇਹ ਅੱਜ ਕਾਫੀ ਗੱਲ ਨਿਕਲੀ ਹੈ ਕਿਉਂਕਿ ਚਰਚਾ ਜਿਹੜੀ ਆ ਹੁਣ ਲੋਕਲ ਪੱਧਰ ਦਾ ਮੀਡੀਆ ਜਿਹੜਾ ਉਹ ਵੀ ਕਰਵਾ ਰਿਹਾ ਆਪੋ ਆਪਣੇ ਮੰਸ਼ਾਂ ਤੇ। ਤਾਂ ਖੈਰ ਇਧਰ ਭਾਈ ਲੰਗੋਵਾਲ ਸਾਹਿਬ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ 17 ਮਾਰਚ ਨੂੰ ਸ਼੍ਰੀ ਅਖੰਡ ਪਾਠ ਦੀ ਹੋਵੇਗੀ ਆਰੰਭਤਾ, ਮਤਲਬ ਕਿ ਅਖੰਡ ਪਾਠ ਵੀ ਰਖਾਏ ਜਾ ਰਹੇ। ਚਲੋ ਦੁਆ ਕਰਨੀ ਕੋਈ ਮਾੜੀ ਗੱਲ ਨਹੀਂ ਹੈ, ਪਰ ਕੁਛ ਲੋਕ ਹੁਣ ਤੁਹਾਨੂੰ ਪਤਾ ਹੀ ਹੈ ਕਿ ਚਲੋ ਠੀਕ ਹੈ ਪ੍ਰੇ ਤੇ ਹੁੰਦੀ ਆ, ਹਰੇਕ ਔਖੇ ਵੇਲੇ ਪ੍ਰੇ ਹੁੰਦੀ ਹੈ, ਚਾਹੇ ਹਿੰਦੂ ਧਰਮ ਕਰੇ ਚਾਹੇ ਕ੍ਰਿਸਚਨ ਕਾਰਨ ਕੋਈ ਵੀ ਕਰੇ, ਹਰੇਕ ਧਰਮ ਕਰਦਾ। ਪਰ ਕੁਛ ਚੀਜ਼ਾਂ ਤੁਹਾਨੂੰ ਪਤਾ ਹੀ ਗੈਰ ਵਿਗਿਆਨਕ ਢੰਗ ਵਾਲੀਆਂ ਜਿਹੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ, ਉਹਨਾਂ ਚੀਜ਼ਾਂ ਤੋਂ ਬਚਣ ਦਾ ਕਰਨਾ ਚਾਹੀਦਾ ਹੀ ਨਾ। ਉਹ ਕੋਈ ਕਹਿੰਦਾ ਸ਼ਰਾਬ ਵਰਤ ਲਓ, ਕੋਈ ਕਹਿੰਦਾ ਗਊ ਮੂਤਰ ਵਰਤ ਲਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਲ ਦੀ ਘੜੀ ਪੁਸ਼ਟਕ ਨਹੀਂ ਹਨ, ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ। ਜੇ ਆਪਾਂ ਉਹ ਦੇਖੀਏ ਵਿਗਿਆਨਕ ਪੱਖ ਤੋਂ, ਤਾਂ ਵੈਸੇ ਕੁਛ ਲੋਕ ਇੱਥੇ ਵੀ ਕਿੰਤੂ ਕਰ ਸਕਦੇ ਆ ਕਿ ਅਖੰਡ ਪਾਠ ਨਾਲ ਇਹ ਸਭ ਕੁਛ ਖਤਮ ਨਹੀਂ ਹੋਣਾ। ਵੈਸੇ ਤੁਹਾਨੂੰ ਯਾਦ ਹੋਣਾ ਜਦੋਂ ਕੇਰਲ ਦੇ ਵਿੱਚ ਨਰਸਾਂ ਫਸ ਗਈਆਂ ਸਨ, ਬਹੁਤ ਵੱਡਾ ਕ੍ਰਾਈਸਿਸ ਸੀਗਾ ਉੱਥੇ, IS ਨੇ ਬੰਦੀ ਬਣਾ ਲਿਆ ਸੀ, ਤਾਂ ਸਾਡੇ ਮੁੰਡੇ ਵੀ ਇਰਾਨ ਦੇ ਵਿੱਚ ਸੀ ਉਸੇ ਟਾਈਮ, ਯਾਦ ਹੈ ਨਾ ਤੁਹਾਨੂੰ, ਮਰ ਗਿਆ ਸੀ ਜੇ ਬਾਅਦ ਦੇ ਵਿੱਚ ਮੁੰਡੇ। ਤਾਂ ਉਸ ਵੇਲੇ ਜਿਹੜਾ ਕੇਰਲ ਦਾ ਚੀਫ ਮਿਨਿਸਟਰ ਸੀ ਉਹ ਤੇ ਦਿੱਲੀ 'ਚ ਜਾ ਕੇ ਬਹਿ ਗਿਆ ਸੀ, ਜੇ ਮੈਂ ਨਹੀਂ ਭੁੱਲਦਾ, ਤੇ ਓਮਾਨ ਚਾਂਡੀ ਸੀਗਾ, ਤੇ ਸਾਡਾ ਮੁੱਖ ਮੰਤਰੀ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ, ਤੇ ਉਹਨੇ ਆਖਿਆ ਕੋਈ ਗੱਲ ਨਹੀਂ, ਮੈਂ ਜਥੇਦਾਰਾਂ ਨੂੰ ਕਹਿਣਾ ਉਹ ਅਖੰਡ ਪਾਠ ਕਰਾ ਦਿੰਦੇ ਪਿੰਡਾਂ ਦੇ ਵਿੱਚ, ਸਭ ਕੁਝ ਠੀਕ ਹੋ ਜਾਊਗਾ। ਤਾਂ ਇਹ ਵੀ ਫਰਕ ਕਈ ਵਾਰ ਪੈ ਜਾਂਦਾ, ਇਹ ਹਿੱਲੇ ਨਾਲ ਵਸੀਲਾ ਕਰਨ ਦੀ ਵੀ ਜ਼ਰੂਰਤ ਆ। ਤਾਂ ਖੈਰ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਆ ਉਹਨਾਂ ਵਾਸਤੇ ਵੀ ਖਾਸ ਸੂਚਨਾ ਆ ਗਈ ਆ ਕਿ ਉਹ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੀ ਨੇ ਉਹਨਾਂ ਨੂੰ ਹੁਣ ਕੋਈ ਨਹੀਂ ਮਿਲ ਸਕਦਾ। ਮਤਲਬ ਕਿ 31 ਤਰੀਕ ਤੱਕ ਜਿੱਦਾਂ ਇਹਨਾਂ ਨੇ ਜਿਮ ਬੰਦ ਕਰ ਦਿੱਤੇ ਆ, ਇੱਥੋਂ ਤੱਕ ਕਿ ਜਿਹੜਾ 100 ਬੰਦਿਆਂ ਦਾ ਇਕੱਠ ਆ ਉਹ ਵੀ ਤੁਸੀਂ ਨਹੀਂ ਕਰ ਸਕਦੇ। 100 ਬੰਦਿਆਂ ਦਾ ਇਕੱਠ ਕੋਈ ਨਹੀਂ, ਇਹਦਾ ਮਤਲਬ ਕਿ ਵਿਆਹ ਸ਼ਾਦੀ ਵਾਲੇ ਸਮਾਗਮ ਵੀ ਸ਼ਾਇਦ ਇਹ ਆ ਜਾਣਗੇ ਹੌਲੀ ਹੌਲੀ ਇਸ ਘੇਰੇ ਦੇ ਵਿੱਚ। ਤਾਂ ਇਹ ਉਹਨਾਂ ਨੇ ਸਾਫ਼ ਕਰ ਦਿੱਤਾ ਕਿ 100 ਤੋਂ ਵੱਧ ਤੁਸੀਂ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਫਿਰ ਟੂਰਨਾਮੈਂਟ ਵੀ ਜਿਹੜੇ ਅੱਜ ਕੱਲ੍ਹ ਵਾਲੀਬਾਲ ਦੇ ਟੂਰਨਾਮੈਂਟ ਬਹੁਤ ਚੱਲ ਰਹੇ ਆ ਪੰਜਾਬ ਦੇ ਵਿੱਚ, ਤਾਂ ਸ਼ਾਇਦ ਹੋ ਸਕਦਾ ਇਹਨਾਂ ਨੂੰ ਵੀ ਹੌਲੀ ਹੌਲੀ ਬੰਦ ਕਰਵਾਉਣ ਲਈ ਇਹ ਅੱਗੇ ਆ ਜਾਣ। ਤਾਂ ਜੇਲ੍ਹਾਂ ਦੇ ਵਿੱਚ ਹੁਣ ਮੁਲਾਕਾਤਾਂ ਨਹੀਂ ਹੋ ਪਾਉਣਗੀਆਂ। ਇਹ ਵੀ ਇੱਕ ਖਾਸ ਸੂਚਨਾ ਹੈ ਕਿ ਜੇ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਆਪਣਾ ਜੇਲ੍ਹ ਦੇ ਵਿੱਚ ਆ ਤਾਂ 31 ਤਰੀਕ ਤੱਕ ਤੁਸੀਂ ਮੁਲਾਕਾਤ ਨਹੀਂ ਕਰ ਸਕਦੇ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੇਲ੍ਹਾਂ ਵਾਲਿਆਂ ਨੂੰ ਵੀ ਇਹਨਾਂ ਨੇ ਕੱਟ ਕਰ ਦਿੱਤਾ ਹੈ। ਬਾਕੀ ਇਟਲੀ ਦੀ ਇੱਕ ਵੀਡੀਓ ਹੁਣੇ ਵੇਖੀ ਹੈ, ਮੈਂ ਸ਼ੇਅਰ ਵੀ ਕੀਤੀ ਆ, ਉੱਥੇ ਤੁਹਾਨੂੰ ਪਤਾ ਹੀ ਲਾਕਡਾਊਨ ਆ ਇਸ ਵੇਲੇ, ਪਰ ਉੱਥੋਂ ਦੇ ਲੋਕ ਜ਼ਿੰਦਾ ਦਿਲੀ ਨਾਲ ਜੀ ਰਹੇ ਆ, ਮਤਲਬ ਕਿ ਗਾ ਕੇ ਟਾਈਮ ਪਾਸ ਕਰ ਰਹੇ, ਇੱਕ ਦੂਜੇ ਨੂੰ ਇਸ਼ਾਰੇ ਕਰਕੇ ਟਾਈਮ ਪਾਸ ਕਰਦੇ ਆ। ਤਾਂ ਇਹ ਇੱਕ ਅੱਛੀ ਚੀਜ਼ ਆ
ਕਿ ਜ਼ਿੰਦਗੀ ਤੜੀ ਹੋਈ ਆ ਪਰ ਫਿਰ ਵੀ ਜ਼ਿੰਦਾ ਦਿਲੀ ਰੱਖਦੀ ਹੈ। ਤਾਂ ਖੈਰ ਬਾਕੀ ਸਾਰੇ ਜਿੰਨੇ ਲੋਕ ਆ ਸੰਸਾਰ ਦੇ, ਉਹਨਾਂ ਸਾਰਿਆਂ ਲਈ ਦੁਆਵਾਂ। ਪਰ ਇਹ ਗੱਲ ਜਿਹੜੀ ਆ ਹੁਣ ਕਰੋਨਾ ਵਾਲੀ, ਜਿਵੇਂ ਮੈਂ ਤੁਹਾਨੂੰ ਕਿਹਾ ਸ਼ੁਰੂਆਤ ਦੇ ਦੌਰ ਦੇ ਵਿੱਚ, ਕਿ ਹੱਟਾਂ ਪੱਟਾਂ ਤੱਕ ਚਲੇ ਗਈ ਆ। ਅੱਜ ਕੱਲ ਜਿਹਨੂੰ ਬਹੁਤ ਘੱਟ ਮੇਰੇ ਵਾਂਗੂ ਇਲਮ ਹੈ, ਗਿਆਨ ਆ, ਉਹ ਵੀ ਕਰੋਨਾ ਹੀ ਕਰੀ ਜਾਂਦਾ। ਜੀ ਜੀ ਬਿਲਕੁਲ। ਇੱਕ ਵਾਰੀ ਸਾਰੇ ਵਿਕਸਿਤ ਵਿਕਾਸਸ਼ੀਲ ਸਾਰੇ ਮੁਲਕਾਂ ਦਾ ਜਿਹੜਾ ਕਹਿ ਲਓ ਵੀ ਤਰਾਹ ਕੱਢ ਕੇ ਇਸ ਵਾਇਰਸ ਨੇ ਰੱਖਿਆ, ਵੀ ਸਮਝ ਨਹੀਂ ਆ ਰਹੀ ਕਰਨਾ ਕੀ ਆ। ਲੋਕਾਂ ਦਾ ਆਪਸ ਦੇ ਵਿੱਚ ਮਿਲਣਾ ਜੁਲਣਾ ਵੀ ਇੱਕ ਹਿਸਾਬ ਨਾਲ ਬੰਦ ਹੋਇਆ। ਇੱਥੇ ਵੀ ਬਹੁਤ ਬੁਰੇ ਹਾਲਾਤ ਇਸ ਹਿਸਾਬ ਦੇ ਨਾਲ ਬਣੇ ਪਏ ਨੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕਰੋਨਾ ਤੋਂ ਜੇ ਉੱਭਰ ਕੇ ਬਾਹਰ ਆਈਏ, ਤਾਂ ਕਹਿੰਦੇ MP ਦੇ ਵਿੱਚ ਵੀ ਸਿਆਸੀ ਡਰਾਮਾ ਪੂਰਾ ਜ਼ੋਰਾਂ 'ਤੇ ਆ। ਫਲੋਰ ਟੈਸਟ ਨਹੀਂ ਹੋਇਆ, ਰਾਜਪਾਲ ਕਹਿੰਦੇ ਕੱਲ੍ਹ ਨੂੰ ਕਰ ਲਿਓ ਭਾਈ। ਰਾਜਪਾਲ ਵੀ ਆ ਗਏ ਹੁਣ, ਮਤਲਬ ਕਿ ਫਾਰਮ ਦੇ ਵਿੱਚ ਆ ਗਏ ਹੁਣ, ਬੈਟਿੰਗ ਉਹ ਖੁੱਲ ਕੇ ਕਰਨਗੇ ਮੇਰੇ ਖਿਆਲ ਦੇ ਨਾਲ। ਉਹ ਜਿਸ ਤਰ੍ਹਾਂ ਇੱਕ ਹੁੰਦਾ ਨਾ ਕ੍ਰਿਕਟ ਦੇ ਵਿੱਚ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ, ਲਾਇਸੈਂਸ ਟੂ ਕਿਲ। ਕਈ ਵਾਰ 8ਵੇਂ 10ਵੇਂ ਨੰਬਰ ਦਾ ਬੈਟਸਮੈਨ ਹੈ ਜਿਹੜਾ, ਉਹਨੂੰ 1 ਡਾਊਨ ਕਰ ਦਿੱਤਾ ਜਾਂਦਾ ਕਿ ਲੈ ਮਿੱਤਰਾਂ ਨੇ ਵਾਹ ਕੁਹਾੜਾ ਵਾਦੇ ਜਾ ਕੇ, ਜੇ ਤੂੰ ਆਊਟ ਵੀ ਹੋ ਗਿਆ ਕੋਈ ਚੱਕਰ ਨਹੀਂ ਹੈ, ਤਾਂ ਉਹਨੂੰ ਕਹਿ ਦਿੰਦੇ ਆ ਲਾਇਸੈਂਸ ਟੂ ਕਿਲ, ਕਿ ਦੱਬ ਦੇ ਕੰਮ ਤੋਂ। ਤਾਂ ਹੁਣ ਮੈਨੂੰ ਲੱਗਦਾ ਕਿ ਹਰੀ ਝੰਡੀ ਹੋ ਗਈ ਆ, ਰਾਜਪਾਲ ਸਾਹਿਬ ਜਿਹੜੇ ਆ ਉਹ ਆ ਗਏ ਆ ਮੈਦਾਨ ਦੇ ਵਿੱਚ ਖੁੱਲ ਕੇ, ਕਿਉਂਕਿ ਅੱਜ ਉੱਥੇ ਬਜਟ ਸੈਸ਼ਨ ਜਿਹੜਾ ਉਹ ਸ਼ੁਰੂ ਹੋਣਾ ਹੀਗਾ। ਉਹਦੇ ਵਿੱਚ ਇਹਨਾਂ ਦਾ ਭਾਸ਼ਣ ਸੀਗਾ। ਭਾਸ਼ਣ ਤੋਂ ਉਪਰੰਤ ਉੱਥੇ ਫਿਰ ਹੋਇਆ ਰੌਲਾ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਸੀਗੇ, ਮਾਸਕ ਲਾ ਕੇ ਆਏ ਹੋਏ ਸੀ ਕੁਛ ਬਹੁਤੇ ਇਹਨਾਂ ਦੇ MLA, ਤਾਂ ਉਹਨਾਂ ਨੇ ਰੌਲਾ ਪਾਇਆ। ਉਸ ਤੋਂ ਬਾਅਦ ਜਿਹੜੇ ਸਪੀਕਰ ਸੀਗੇ ਸਦਨ ਦੇ, ਕਿਉਂਕਿ ਰਾਜਪਾਲ ਨੇ ਤੁਹਾਨੂੰ ਪਤਾ ਉਹ ਸਰਕਾਰ ਵਾਲਾ ਭਾਸ਼ਣ ਪੜ੍ਹਨਾ ਹੁੰਦਾ, ਉਸ ਤੋਂ ਬਾਅਦ ਸਪੀਕਰ ਨੇ ਇਹ ਜਿਹੜੀ ਕਾਰਵਾਈ ਸੀਗੀ ਉਹ ਕਰ ਦਿੱਤੀ ਮੁਲਤਵੀ 26 ਤਰੀਕ। ਇਹ ਨਾਲ ਦੀ ਨਾਲ ਭੱਜ ਕੇ ਸੁਪਰੀਮ ਕੋਰਟ 'ਚ ਚਲੇ ਗਏ। ਸੁਪਰੀਮ ਕੋਰਟ ਦੇ ਵਿੱਚੋਂ ਹਾਲੇ ਕੋਈ ਫੈਸਲਾ ਆਉਂਦਾ ਉਸ ਤੋਂ ਪਹਿਲਾਂ ਹੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਰਾਜਪਾਲ ਜੀ ਜਿਹੜੇ ਉਹ ਆ ਗਏ ਮੈਦਾਨ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਮਲਨਾਥ ਜੀ ਨੂੰ ਕਿ ਭਾਈ ਹੁਣ ਤੁਹਾਨੂੰ ਕੱਲ ਨੂੰ ਫਲੋਰ ਟੈਸਟ ਕਰਨਾ ਪਊਗਾ, ਅਦਰਵਾਈਜ਼ ਤੁਹਾਨੂੰ ਘੱਟ ਗਿਣਤੀ 'ਚ ਮੰਨ ਲਿਆ ਜਾਏਗਾ। ਤਾਂ ਇਹ ਸਾਫ਼ ਸੰਕੇਤ ਆ ਕਿ ਕੱਲ ਨੂੰ ਹੁਣ ਫਲੋਰ ਟੈਸਟ ਹੋਊਗਾ। ਇੱਕ ਪਾਸੇ ਕਾਨੂੰਨੀ ਲੜਾਈ ਵੀ ਆ, ਤਾਂ ਕਾਨੂੰਨੀ ਲੜਾਈ ਤੇ ਵੀ ਨਿਗਾਹ ਰਹੂਗੀ। ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇਹ ਲੜਾਈ ਜਿਹੜੀ ਆ ਹੁਣ ਇੱਕ ਵਾਰੀ ਸਦਨ ਦੇ ਵਿੱਚ ਵੀ ਪਹੁੰਚੂਗੀ। ਤਾਂ ਬਹਰਹਾਲ ਦੇਖਦੇ ਆ ਕਿ ਕੀ ਹੁੰਦਾ, ਕੀ ਵਾਪਰਦਾ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਕਮਲਨਾਥ ਦੀ ਜਗ੍ਹਾ ਤੇ ਹੁਣ ਉੱਥੇ ਕਮਲ ਹੀ ਖਿਲੂਗਾ। ਜ਼ਿਆਦਾ ਸੰਭਾਵਨਾ ਇਸੇ ਗੱਲ ਦੀ ਹੈ। ਜੇ ਕੋਈ ਚਮਤਕਾਰ ਹੋ ਜਾਂਦਾ ਤੇ ਕਿਹਾ ਨਹੀਂ ਜਾ ਸਕਦਾ, ਕਿਉਂਕਿ ਚਮਤਕਾਰ ਨੂੰ ਨਮਸਕਾਰ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹੋ ਹੀ ਆ ਕਿ 22 ਬੰਦੇ ਗਏ ਸਨ ਇਹਨਾਂ ਦੇ, 22 ਦੇ ਵਿੱਚੋਂ 6 ਦਾ ਅਸਤੀਫਾ ਪ੍ਰਵਾਨ ਹੋ ਚੁੱਕਾ, ਮਨਜ਼ੂਰ ਹੋ ਚੁੱਕਾ, 16 ਰਹਿ ਗਏ ਆ। 16 ਬਾਰੇ ਜੇ ਤਾਂ ਫੈਸਲਾ ਹੋ ਗਿਆ ਠੀਕ ਆ, ਮੰਨ ਕੇ ਚਲੋ ਫਿਰ 22 ਘੱਟ ਕਰ ਦਿਓ, ਆਪਾਂ ਉਹ ਗੁਣਾ ਗਿਣਤ ਕਈ ਵਾਰ ਕਰ ਚੁੱਕੇ ਹਾਂ। ਤੇ ਜੇ ਨਹੀਂ ਤਾਂ ਫਿਰ ਉਸ ਸੂਰਤ ਦੇ ਵਿੱਚ ਕੀ ਆ ਕਿ ਕਈ ਵਾਰ ਸਪੀਕਰ ਪੈਂਡਿੰਗ ਰੱਖ ਲੈਂਦੇ ਆ। ਤੁਹਾਨੂੰ ਪਤਾ ਹੀ ਜਿੱਦਾਂ ਪੰਜਾਬ ਦੇ ਵਿੱਚ ਚੱਲ ਰਿਹਾ, ਤਾਂ ਉਹ ਸਪੀਕਰ ਪੈਂਡਿੰਗ ਰੱਖੇ ਜਾਂਦੇ, ਵਿਪ ਜਾਰੀ ਕਰ ਦਿੱਤਾ ਜਾਂਦਾ। ਤਾਂ ਵਿਪ ਜਾਰੀ ਹੋ ਗਿਆ, ਫਿਰ ਆਉਣਾ ਪਊਗਾ, ਜੇ ਨਹੀਂ ਤਾਂ ਫਿਰ ਉਹਨਾਂ ਨੂੰ ਬਰਖਾਸਤ ਕਰ ਦਿੰਦੀਆਂ ਪਾਰਟੀਆਂ। ਤਾਂ ਇਸ ਤਰ੍ਹਾਂ ਦਾ ਕੋਈ ਵੇਖਦੇ ਆ ਕਿ ਕੋਈ ਸਮੀਕਰਨ ਬਣਦਾ ਤੇ ਅੱਗੇ ਕੀ ਬਣਦਾ। ਪਰ ਜਿਹੜੇ ਬੰਦੇ ਗਏ ਚਲੇ ਆ ਸਿੰਧੀਆ ਦੇ ਨਾਲ, ਜੇ ਇਹ ਨਹੀਂ ਵੀ ਕਰਨਗੇ ਅਸਤੀਫੇ ਪ੍ਰਵਾਨ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਥੋੜੀ ਨਾ ਵੋਟ ਕਰਨੀ ਹੈ, ਕ੍ਰਾਸ ਵੋਟ ਕਰਨਗੇ ਜਾਂ ਜਾਂ ਕੁਛ ਵੀ ਹੈ, ਉਹ ਕੁਛ ਵੀ ਹੋ ਸਕਦਾ। ਤਾਂ ਮੰਨ ਕੇ ਚਲੋ ਕਿ ਕਮਲਨਾਥ ਦੀ ਸਰਕਾਰ ਜਿਹੜੀ ਆ ਉਹ ਇਸ ਵੇਲੇ ਗਈ ਆ ਤਾਂ ਗਈ ਆ, ਮਤਲਬ ਕਿ ਜਿਵੇਂ ਕਹਿ ਲਈਏ ਤੋੜ ਜੂ ਕਰਦੀ ਆ। ਤਾਂ ਹੁਣ ਦੂਜੇ ਪਾਸੇ ਇੱਕ ਚੀਜ਼ ਹੈ ਕਿ ਜਿਹੜਾ ਇਹ ਫਲੋਰ ਟੈਸਟ ਤੇ ਅੜੇ ਪਏ, ਜਿੱਦਾਂ ਕਮਲਨਾਥ ਨੇ ਅੱਜ ਵੀ ਕਿਹਾ, ਉਹ ਕਹਿੰਦੇ ਕਿ ਤੁਸੀਂ ਬੇਭਰੋਸਗੀ ਦਾ ਮਤਾ ਕਿਉਂ ਨਹੀਂ ਜੇ ਲੈ ਕੇ ਆਉਂਦੇ, ਜੇ ਸਾਡੀ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ 'ਚ ਆ, ਤਾਂ ਤੁਸੀਂ ਬੇਭਰੋਸਗੀ ਮਤਾ ਕਿਉਂ ਨਹੀਂ ਲੈ ਕੇ ਆਉਂਦੇ। ਤਾਂ ਇਹ ਆ ਕਿ ਹੁਣ ਇਹਨਾਂ ਨੂੰ ਵੀ ਸਮਝ ਆ ਗਈ ਹੋਊਗੀ, ਕਮਲਨਾਥ ਹੋਰਾਂ ਨੂੰ ਵੀ, ਕਿ ਬਾਜ਼ੀ 'ਚ ਸਾਡੇ ਹੱਥ 'ਚੋਂ ਤਿਲਕ ਗਈ ਆ। ਹੁਣ ਇਹ ਆ ਕਿ ਸਦਨ ਦੇ ਵਿੱਚ ਜਾਇਆ ਜਾਵੇ, ਲੋਕਾਂ ਨੂੰ ਵੱਧ ਤੋਂ ਵੱਧ ਵਿਖਾਇਆ ਜਾਵੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਮੈਂਡੇਟ ਲੁੱਟ ਰਹੀ ਹੈ, ਮਤਲਬ ਕਿ ਲੋਕਾਂ ਦਾ ਜਿਹੜਾ ਫਤਵਾ ਉਹ ਕਿਸ ਤਰੀਕੇ ਨਾਲ ਖੋਇਆ ਜਾ ਰਿਹਾ। ਇਸ ਚੀਜ਼ ਨੂੰ ਲੈ ਕੇ ਸ਼ਾਇਦ ਇਹ ਆਸਮਾਨ ਆ ਕਿ ਅਸੀਂ ਘੱਟੋ ਘੱਟ ਜਨਤਾ ਦੀ ਹਮਦਰਦੀ ਜ਼ਰੂਰ ਆਪਦੇ ਨਾਲ ਜੋੜ ਸਕਦੇ ਹਾਂ। ਅਗਰ ਦੇਖਦੇ ਹਾਂ ਕਿ ਕੀ ਬਣਦਾ, ਪਰ ਮੈਨੂੰ ਲੱਗਦਾ ਕਿ ਕਮਲਨਾਥ ਦੀ ਜਗ੍ਹਾ ਕਮਲ ਜਿਹੜਾ ਉਹ ਖਿੜੂਗਾ ਬੇਸ਼ੱਕ ਚਿੱਕੜ ਦੇ ਵਿੱਚ ਹੀ। ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਧੂ ਬਾਰੇ ਕੈਪਟਨ ਨੇ ਜਿਹੜੀ ਆ ਤੋੜੀ ਆ ਚੁੱਪ ਤੇ 3 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਦੇਖੋ 3 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਕੇ ਜੇ ਕੋਈ ਆਖੇ ਕਿ ਮੈਂ ਹੁਣ ਆਹ ਕਰ ਦੂੰ, ਮੈਂ ਮਾਫੀਆ ਦਾ ਲੱਕ ਤੋੜ ਦੂੰ, ਜਿਵੇਂ ਨਸ਼ੇ ਵਾਲਿਆਂ ਦਾ ਲੱਕ ਤੋੜਿਆ ਇਹਨਾਂ ਨੇ,
ਤਾਂ ਫਿਰ ਸਮਝ ਲਓ ਕਿ 3 ਸਾਲ ਤੇ ਜਿਹੜੇ ਉਹ ਤੁਹਾਡੇ ਨੇਫਾਲ ਹੀ ਗਏ ਨਾ। ਅੱਜ ਤੁਸੀਂ ਫੇਰ ਖੜ ਕੇ ਉੱਥੇ ਗੱਲ ਕਰੋ ਜਿਸ ਤਰ੍ਹਾਂ ਅੱਗੇ ਕੀਤੀ ਸੀ ਇਹਨਾਂ ਨੇ 2016 ਦੇ ਵਿੱਚ ਕਿ ਮੈਂ ਆਹ ਕਰ ਦੂੰ, ਮੈਂ ਆਹ ਕਰ ਦੂੰ, ਵਾਹ ਕਰ ਦੂੰ, ਯਾਹ ਕਰ ਦੂੰ। ਤਾਂ ਇਹਦਾ ਮਤਲਬ ਹੈ ਕਿ 3 ਸਾਲਾਂ ਦੇ ਵਿੱਚ ਤੁਸੀਂ ਕੱਖ ਵੀ ਨਹੀਂ ਕੀਤਾ। ਜੇ 3 ਸਾਲਾਂ 'ਚ ਕੀਤਾ ਹੁੰਦਾ ਤਾਂ ਤੁਹਾਨੂੰ ਇਹ ਨਾ ਕਹਿਣਾ ਪੈਂਦਾ ਕਿ ਮੈਂ ਆਹ ਕਰ ਦੂੰ। ਮਾਫੀਆ ਨੂੰ ਇਹ ਨਾ ਦੱਸਣਾ ਪੈਂਦਾ ਮੈਂ ਪੁਰਾਣਾ ਫੌਜੀ ਹਾਂ ਜੀ। ਇਹ ਤੇ ਹੁਣ ਜੰਮਦੇ ਜਵਾਕਾਂ ਨੂੰ ਵੀ ਪਤਾ ਕਿ ਤੁਸੀਂ ਪੁਰਾਣੇ ਫੌਜੀ ਹੋ, ਪਰ ਪੁਰਾਣਾ ਫੌਜੀ ਕਰ ਕੀ ਰਿਹਾ ਇਹ ਵੀ ਜਵਾਕਾਂ ਨੂੰ ਪਤਾ। ਪੰਜਾਬ ਦੇ ਜਵਾਕਾਂ ਨੂੰ ਕਿ ਹੁਣ ਤੇ ਰੁੱਖਾਂ ਨੇ ਵੀ ਕਹਾਣੀਆਂ ਸੁਣ ਕੇ ਨਾ ਕੰਨਾਂ 'ਚ ਚੰਗੀ ਤਰ੍ਹਾਂ ਪਾ ਲਈਆਂ ਹੋਣੀਆਂ ਕਿ ਤੁਸੀਂ ਕੀ ਕਰ ਰਹੇ ਹੋ। ਤਾਂ ਬਹਰਹਾਲ 3 ਸਾਲ ਦਾ ਇਹਨਾਂ ਨੇ ਰਿਪੋਰਟ ਕਾਰਡ ਜ਼ਰੂਰ ਪੇਸ਼ ਕੀਤਾ ਕਿ ਆਹ ਕੀਤਾ, ਆਹ ਕੀਤਾ, ਆਹ ਕੀਤਾ, ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਜਿਹੜਾ ਅਟਰਾਗ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਸਿਆਸਤਦਾਨ ਜਿਹੜੇ ਆ ਉਹ ਛੇੜ ਕੇ ਚੱਲਦੇ ਆ। ਤਾਂ ਬਹਰਹਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਕਿੰਨੇ ਕੁ ਕਾਰਗਰ ਸਾਬਤ ਹੋਏ ਆ, ਕਿੰਨੇ ਕੁ ਵਫਾ ਹੋਏ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਰੇਤ ਬਜਰੀ ਮਾਫੀਆ ਦਾ ਇਹਨਾਂ ਨੇ ਕਿਹਾ ਸੀਗਾ, ਆਪ ਹੀ ਕਿਹਾ ਸੀਗਾ ਕਿ ਰੇਤ ਬਜਰੀ 'ਚ ਪੰਜਾਬੀਆਂ ਦੀ ਕੀਤੀ ਗਈ ਲੁੱਟ ਦਾ ਇਹ ਹਾਲ ਹੈ ਕਿ ਰੇਤ ਦੀ ਕੀਮਤ ਕਣਕ ਦੇ ਰੇਟ ਨਾਲੋਂ ਵੱਧ ਹੈ, ਇਸ ਨੂੰ ਖਤਮ ਕੀਤਾ ਜਾਏਗਾ। ਇਹ ਵਾਅਦਾ ਕੀਤਾ ਸੀ, ਤੁਸੀਂ ਨਤੀਜਾ ਆਪ ਹੀ ਕੱਢ ਲਓ, ਨਤੀਜਾ ਜ਼ੀਰੋ ਹੈ, ਜ਼ੀਰੋ। ਫਿਰ ਜ਼ਮੀਨ ਮਾਫੀਆ ਦੀ ਗੱਲ ਕੀਤੀ ਸੀ, ਕੇਬਲ TV ਮਾਫੀਆ ਦੀ ਗੱਲ ਕੀਤੀ ਸੀ, ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਸੀ, ਮਕਾਨ ਉਸਾਰੀ ਸਕੈਂਡਲ, ਸਫਾਈ ਸਕੈਂਡਲ, ਅਨਾਜ ਸਕੈਂਡਲ, ਲਾਟਰੀ ਮਾਫੀਆ, ਸਿੱਖਿਆ ਸਕੈਂਡਲ, ਇਹ ਸਾਰਾ ਕੁਛ ਕਿਹਾ ਸੀ ਇਹਨਾਂ ਨੇ। ਕਿਸਾਨਾਂ ਦਾ ਅੱਜ ਇਹਨਾਂ ਨੇ ਕਹਿ ਹੀ ਦਿੱਤਾ, ਕਹਿੰਦੇ ਕਿ ਕਰਜ਼ਾ ਅਸੀਂ ਉਹਨਾਂ ਕੋਈ ਮਾਫ ਕਰ ਸਕਦੇ ਜਿੰਨੀ ਕੋਈ ਸਾਡੀ ਸਮਰੱਥਾ। ਭਾਵ ਮਤਲਬ ਕਿ ਪੂਰਨ ਕਰਜ਼ਾ ਮਾਫੀ ਨਹੀਂ ਹੋਏਗੀ, ਜਿਹੜਾ 2 ਸਾਲ ਦਾ ਇਹਨਾਂ ਦਾ ਸਮਾਂ ਰਹਿੰਦਾ ਵੀ ਹੈ। ਤਾਂ ਖੈਰ ਜੋ ਵੀ ਆ ਇਹਨਾਂ ਦੀ ਸਿਆਸਤ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਰਿਪੋਰਟ ਕਾਰਡ ਪੇਸ਼ ਕਰਨਾ, ਆਪਣੀਆਂ ਨਾਕਾਮੀਆਂ ਨੂੰ ਕਿਸ ਤਰੀਕੇ ਨਾਲ ਲੁਕਾਉਣਾ, ਕਿਸ ਤਰੀਕੇ ਨਾਲ ਮੰਨਣਾ ਨਹੀਂ। ਅੱਜ ਵੀ ਇਹਨਾਂ ਨੇ ਵੈਸੇ ਸੁਨੀਲ ਜਾਖੜ ਹੋਰਾਂ ਨੇ ਬੇਅਦਬੀਆਂ ਦਾ ਔਰ ਬਾਈਬਲ ਦਾ ਮਾਮਲਾ ਜਿਹੜਾ ਅਸਿੱਧੇ ਢੰਗ ਨਾਲ ਚੁੱਕਿਆ ਔਰ ਇੱਥੋਂ ਤੱਕ ਕਿ ਇਹ ਵੀ ਆਖ ਦਿੱਤਾ ਕਿ ਜੇ ਚਾਹੀਏ ਤੇ ਉਹ ਬੰਦੇ ਜਿਹੜੇ ਚੁੱਕ ਕੇ ਅਸੀਂ ਅੰਦਰ ਮਾਰ ਸਕਦੇ ਹਾਂ। ਮਗਰਮੱਛ ਨਾ ਲਿਆ, ਇੱਕ ਦਾ ਡਾਇਰ ਲਿਆ, ਮਗਰਮੱਛ ਕਿਹਾ ਚਿੱਟੇ ਵੇਚਣ ਵਾਲੇ ਨੂੰ, ਡਾਇਰ ਕਿਹਾ ਕਿਸੇ ਹੋਰ ਨੂੰ, ਉਹ ਤੁਸੀਂ ਸਮਝ ਹੀ ਗਏ ਹੋਗੇ ਸਿੱਧੇ ਰੂਪ 'ਚ ਇਸ਼ਾਰੇ ਕਿੱਧਰ ਸਨ। ਤਾਂ ਕਹਿੰਦੇ ਕਿ ਇਸ ਕਰਕੇ ਕੈਪਟਨ ਸਾਹਿਬ ਨਹੀਂ ਚੁੱਕ ਕੇ ਮਾਰ ਰਹੇ ਜੇਲ੍ਹ ਦੇ ਵਿੱਚ ਕਿ ਇਹ ਨਾ ਕਿਹਾ ਜਾਵੇ ਕਿ ਅਸੀਂ ਰੂਲ ਆਫ ਲਾ ਨੂੰ ਫੋਲੋ ਨਹੀਂ ਕਰਦੇ। ਤਾਂ ਇਹ ਉਹਨਾਂ ਨੇ ਨਾਲ ਜਤਾ ਵੀ ਦਿੱਤਾ ਤੇ ਨਾਲ ਦੱਸ ਵੀ ਦਿੱਤਾ ਕਿ ਸਾਡੀ ਮਜਬੂਰੀ ਕੀ ਆ। ਤਾਂ ਖੈਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੁੱਪ ਜ਼ਰੂਰ ਤੋੜੀ ਆ। ਉਹ ਕਹਿੰਦੇ ਕਿ ਉਹ ਕਾਂਗਰਸੀ ਆ। ਮੈਂ ਉਹਨੂੰ ਉਦੋਂ ਤੋਂ ਜਾਣਦਾ ਜਦੋਂ 2 ਸਾਲ ਦਾ ਬੱਚਾ ਸੀਗਾ, 2 ਸਾਲ ਦਾ ਜਦੋਂ ਬੱਚਾ ਸੀਗਾ। ਕਹਿੰਦੇ ਕਿ ਉਹਨਾਂ ਦੀਆਂ ਇਸ਼ਾਵਾਂ ਦਾ ਖਿਆਲ ਰੱਖਿਆ ਜੋ ਮਤਲਬ ਕਿ ਜੋ ਵੀ ਆਕਾਂਖਿਆ ਸਿੱਧੂ ਦੀ ਆਕਾਂਖਿਆ ਤੇ ਮੁੱਖ ਮੰਤਰੀ ਬਣਦੀ ਆ ਤੇ ਉਹ ਕੈਪਟਨ ਸਾਹਿਬ ਨੇ ਅੱਜ ਕਹਿਤਾ, ਕਹਿੰਦੇ ਮੈਂ ਤਾਂ ਦੁਬਾਰਾ ਫੇਰ ਚੋਣ ਲੜੂੰਗਾ। ਹੁਣ ਇੱਕ ਤਾਂ ਇਹਨਾਂ ਦੀ ਜ਼ੁਬਾਨ ਆ ਜਿਹੜੀ ਉਹ ਇਹੋ ਜਿਹੀ ਆ ਕਿ 3 ਸਾਲ ਪਹਿਲਾਂ ਕੀ ਕਹਿੰਦੇ ਸਨ, ਕਹਿੰਦੇ ਕਿ ਮੇਰੀ ਆਖਰੀ ਪਾਰੀ ਆ ਤੇ ਹੁਣ ਕਹਿੰਦੇ ਕੋਈ ਗੱਲ ਨਹੀਂ ਹੈ, ਜੇ ਮੈਂ ਰਿਟਾਇਰ ਹਟ ਵੀ ਹੋ ਗਿਆ ਦੁਬਾਰਾ ਫੇਰ ਬੈਟਿੰਗ ਲਈ ਆ ਜਾਊਗਾ, ਚਿੰਤਾ ਨਾ ਕਰੋ। ਸੋ ਕਹਿੰਦੇ ਕਿ ਮੈਂ ਕਿਹੜਾ ਬੁੱਢਾ ਹੋ ਗਿਆ। ਤਾਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਬੁੱਢੇ ਆ ਉਹ ਵੀ ਅੱਜ ਤੋਂ ਜਵਾਨ ਮਹਿਸੂਸ ਕਰਨ ਲੱਗ ਗਏ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਬੁੱਢਾ ਨਹੀਂ ਹੈਗਾ, ਕਿਉਂਕਿ ਬਾਦਲ ਸਾਹਿਬ ਵੀ ਨਹੀਂ ਮੰਨਦੇ ਕਿ ਬੁੱਢੇ ਆ। ਉਹ 90 ਤੋਂ ਪਾ ਰਿਹਾ, ਇਹ 70-75 ਤੋਂ ਪਾ ਰਿਹਾ। ਤਾਂ ਇਹਦਾ ਮਤਲਬ ਕਿ ਪੰਜਾਬ ਸਾਰਾ ਜਵਾਨਾਂ ਦਾ ਹੀ ਹੈ, ਪੰਜਾਬ ਦੇ ਵਿੱਚ ਕੋਈ ਬੁੱਢਾ ਹੈ ਨਹੀਂਗਾ। ਤਾਂ ਖੈਰ ਇਹਨਾਂ ਨੇ ਜਿਹੜੀ ਗੱਲ ਕਹੀ ਆ, ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਆਕਾਂਖਿਆ ਦਾ ਖਿਆਲ ਰੱਖਿਆ ਜਾਊਗਾ, ਉਹਨੂੰ ਸਾਥ ਦਿੱਤਾ ਜਾਊਗਾ ਜੋ ਵੀ ਉਹ ਚਾਹੁੰਦਾ। ਬਟ ਨਾਲ ਉਹਨਾਂ ਨੇ ਕਿਹਾ ਕਿ ਜੇ ਸਿੱਧੂ ਨੇ ਠਾਣ ਲਈ ਫਿਰ ਉਹਨੂੰ ਕੋਈ ਨਹੀਂ ਰੋਕ ਸਕਦਾ। ਹੁਣ ਆਹ ਜਿਹੜਾ ਆਖਰੀ ਫਿਕਰਾ ਇਹਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੇ ਉਹਨੇ ਕੁਛ ਠਾਣ ਲਿਆ ਤਾਂ ਫਿਰ ਭਾਈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਤਾਂ ਇਹ ਹੁਣ ਕਹਿਣ ਦੀਆਂ ਗੱਲਾਂ ਨੇ, ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਚੇਤੇ ਹੋਣਾ ਵੀਕਐਂਡ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਚੈਨਲ ਜਿਹਾ ਸ਼ੁਰੂ ਕੀਤਾ YouTube ਤੇ, ਹਾਲੇ ਕੋਈ ਉਹਨੇ ਵੀਡੀਓ ਤੇ ਨਹੀਂ ਪਾਈ। ਪਰ ਜੇ ਤੁਸੀਂ ਇੱਕ ਚੀਜ਼ ਗੌਰ ਦੇ ਨਾਲ ਨੋਟ ਕਰੋਗੇ ਤੇ ਨਾਲ ਦੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਜਿਹੜੀ ਉਹ ਐਕਟਿਵ ਹੋ ਗਈ। ਉਹਨਾਂ ਨੇ ਵੀ ਇੱਕ ਇਹਨਾਂ ਦਾ ਬੰਦ ਪਿਆ ਖਾਤਾ ਸੀ ਜਿਹੜਾ YouTube ਦਾ, ਉਹ ਚਲਾ ਦਿੱਤਾ। ਉਹਦੇ 'ਚ ਵੀਡੀਓ ਅਪਲੋਡ ਵੀ ਹੋਣੀਆਂ ਸ਼ੁਰੂ ਹੋ ਗਈਆਂ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਠੀਕ ਟੱਕ ਕੇ ਚੱਲਦੇ ਪਏ ਆ। ਅੰਦਰ ਖਾਤੇ ਕੀ ਚੱਲਦਾ ਪਿਆ ਉਹ ਸਾਫ਼ ਆ। ਇੱਕ ਤੇ ਉਹਨਾਂ ਨੇ ਕਿਹਾ ਕਿ ਜੇ ਸਿੱਧੂ ਨੇ ਮਨ ਬਣਾ ਲਿਆ ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ। ਤੇ ਦੂਜੀ ਚੀਜ਼ ਇਹ ਹੈ ਕਿ ਦੂਜੇ ਪਾਸੇ ਸਿੱਧੂ ਦਾ ਮੁਕਾਬਲਾ ਕਰਨ ਵਾਸਤੇ ਇਹਨਾਂ ਦੀ ਜਿਹੜੀ IT ਟੀਮ ਆ ਉਹ ਪੂਰੀ ਐਕਟਿਵ ਹੀ ਹੋ ਚੁੱਕੀ ਆ। ਤਾਂ ਖੈਰ ਜੋ ਵੀ ਆ, ਜਿਹੜਾ ਇਹਨਾਂ ਨੇ ਅੱਜ ਇਹ ਭਾਸ਼ਣਬਾਜ਼ੀ ਦਾ ਦੌਰ ਚਲਾਇਆ, ਵਿੱਚ ਮੰਤਰੀ ਵੀ ਆਏ। ਜਦੋਂ ਇਸ ਤਰ੍ਹਾਂ ਦਾ ਸਿਆਸੀ ਮੁਸ਼ਾਇਰਾ ਹੋਵੇ ਤੇ ਗਾਲਬ ਸਾਹਿਬ ਨੂੰ ਗਿਣ ਲਿਆ ਕਰੋ ਜਿਹੜੇ ਮੰਤਰੀ ਮੰਡਲ ਦੇ ਵਿੱਚ, ਉਹਨਾਂ ਨੇ ਵੀ ਸ਼ਹਿਰੋ ਸ਼ਹਿਰੀ ਕਰਕੇ ਤੇ ਨਾਲ ਅੰਕੜੇ ਦਿੱਤੇ ਆ। ਤਾਂ ਖੈਰ ਸਾਰਾ ਕੁਛ ਕੀਤਾ ਇਹਨਾਂ ਨੇ। ਤਾਂ ਮੈਂ ਹੈਰਾਨ ਸੀਗਾ ਕਿ ਜਦੋਂ ਕਹਿੰਦੇ ਕਿ ਮਾਫੀਆ ਵਾਲੇ ਸੁਣ ਲੈਣ, ਗੈਂਗਸਟਰ ਸੁਣ ਲੈਣ, ਫਲਾਣਾ ਸੁਣ ਲਵੇ, ਮੈਂ ਸਿੱਧੇ ਕਰ ਦੂੰ, ਜਿਵੇਂ ਕਹਿੰਦੇ ਹੁੰਦੇ ਬੜਕ ਮਾਰਦੇ ਹੁੰਦੇ। ਪਰ ਹੁਣ ਬੜਕ ਉਹ ਨਹੀਂ ਹੈ, ਬੜਕ ਮਾਰਦਿਆਂ ਵੀ ਦਮ ਚੜ ਜਾਂਦਾ।
ਬੜਕ ਮਾਰਨ ਲੱਗਿਆ ਵੀ ਕਿਤੇ ਨਾ ਆਵਾਜ਼ ਦੇ ਵਿੱਚ ਕੰਬਣੀ ਹੈ। ਉਹ ਬੜਕ ਨਹੀਂ ਹੈ ਜਿਹੜੀ ਕੁਛ ਡੇਢ ਦਹਾਕਾ ਪਹਿਲਾਂ ਲੋਕ ਸੁਣਦੇ ਹੁੰਦੇ ਸੀਗੇ। ਹੁਣ ਬੜਕ ਨਹੀਂ ਹੈ, ਹੁਣ ਤੇ ਨਾ ਜਿਵੇਂ ਕਹਿ ਲਈਏ ਕਿ ਮਾੜੀ ਮੋਟੀ ਮੜਕ ਆ, ਬਾਕੀ ਬਹੁਤਾ ਕੁਛ ਨਹੀਂ ਹੈਗਾ। ਤਾਂ ਜਾਨੀ ਕਹਿਣ ਦਾ ਮਤਲਬ ਇਹ ਕਿ ਸਿੱਧੇ ਤੌਰ ਤੇ ਉਹ ਇਸ ਗੱਲ ਨੂੰ ਤਸਲੀਮ ਕਰਦੇ ਪਏ ਆ ਕਿ 3 ਸਾਲਾਂ 'ਚ ਅਸੀਂ ਕੱਖ ਨਹੀਂ ਕੀਤਾ, ਹੁਣ ਕਰਾਂਗੇ। ਤਾਂ ਖੈਰ ਵੇਖੋ ਕਿ ਕੀ ਬਣਦਾ। 1 ਸਾਲ ਦੇ ਵਿੱਚ ਇਹਨਾਂ ਨੇ ਆਖਿਆ ਕਿ 1 ਲੱਖ ਨੌਕਰੀ ਦੇਵਾਂਗੇ। ਚਲੋ ਇਹ ਵੀ ਪਤਾ ਲੱਗ ਗਿਆ ਕਿ ਘਰ 'ਚ ਨੌਕਰੀ ਹਾਲੇ ਪੁੱਜੀ ਨਹੀਂ। 1 ਲੱਖ ਨੌਕਰੀ ਕਹਿੰਦੇ ਇੱਕ ਸਰਕਾਰੀ ਦੇਵਾਂਗੇ, ਪਰ ਨਾਲ ਇਹ ਸਾਫ਼ ਕਰ ਦਿੱਤਾ ਕਿ ਤਨਖਾਹ ਤੁਹਾਨੂੰ ਬੇਸਿਕ ਹੀ ਮਿਲੂ, ਮਤਲਬ ਕਿ 10,300। 3 ਸਾਲ ਉਹ ਲਾਉਣੇ ਪੈਣਗੇ। ਅੱਗੋਂ ਜੇ ਸਰਕਾਰ ਬਦਲ ਗਈ ਤੇ ਫਿਰ ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਸਹੀ ਗੱਲ, ਇਹ ਤਾਂ ਰੱਬ ਆਸਰੇ ਹੀ ਚੱਲਦਾ। ਹੁਣ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਬੀਬੀ ਗੁਲਸ਼ਨ ਨੇ ਲਾਏ ਨੇ ਅਕਾਲੀਆਂ ਦੇ ਉੱਤੇ ਵਿਤਕਰੇ ਦੇ ਦੋਸ਼। ਦੇਖੋ, ਬੀਬੀ ਗੁਲਸ਼ਨ ਨੂੰ ਹਾਸ਼ੀਆਗ੍ਰਸਤ ਕੀਤਾ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ, ਤੇ ਹੁਣ ਫਿਰ ਢੀਂਡਸਾ ਸਾਹਿਬ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਹਨੇਰੇ 'ਚ ਬੈਟਰੀ ਜਗਾ ਕੇ ਵਹਿੰਦੇ ਪਏ ਆ ਕਿ ਹਨੇਰੇ 'ਚ ਕੌਣ ਕਿਹੜੀ ਗੁੱਟ 'ਚ ਬੈਠਾ ਹੈ। ਸੋ ਉਹ ਲੱਭ ਰਹੇ ਆ। ਮੈਂ ਦੱਸਿਆ ਸੀ ਤੁਹਾਨੂੰ ਕਿ ਆਫ ਦੀ ਰਿਕਾਰਡ ਇਹਨਾਂ ਦੀ ਇੱਕ ਮੁਲਾਕਾਤ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਅਕਾਲੀ ਲੀਡਰ ਬੀਬੀ ਆ ਉਹਦੇ ਨਾਲ ਹੋਈ ਆ, ਜਿਹੜੀ ਕਿ ਬਹੁਤ ਵੱਡੇ ਸਿਆਸੀ ਘਰਾਣੇ 'ਚੋਂ ਆ। ਤਾਂ ਬਾਅਦ 'ਚ ਇਹਨਾਂ ਦਾ ਕੋਈ ਨਹੀਂ ਬਣਿਆ ਮੋਰਚਾ ਇਸ ਤਰ੍ਹਾਂ ਦਾ ਕਿ ਦੋਨੇ ਇਕੱਠੇ ਹੋਣ, ਪਰ ਬਾਅਦ ਦੇ ਵਿੱਚ ਇਹ ਆਫੀਸ਼ੀਅਲੀ ਜਾ ਸਕਦੇ, ਮਤਲਬ ਕਿ ਅਧਿਕਾਰਤ ਤੌਰ ਤੇ ਇਹ ਜਿਹੜਾ ਅਕਾਲੀਆਂ ਦਾ ਧੜਾ ਕਹਿ ਲਓ ਜਾਂ ਢੀਂਡਸਾ ਹੋਰਾਂ ਦਾ ਧੜਾ ਕਹਿ ਲਓ ਕਿ ਇੱਧਰ ਜਾ ਸਕਦੇ ਆ, ਤਾਂ ਉਹ ਚਲੇ ਵੀ ਗਏ। ਤਾਂ ਹੁਣ ਜਦੋਂ ਚਲੇ ਗਏ ਆ ਫਿਰ ਉਹਨਾਂ ਨੇ ਹੁਣ ਖੁੱਲ੍ਹ ਕੇ ਨਿਸ਼ਾਨੇ ਵੀ ਲਾਉਣੇ ਸ਼ੁਰੂ ਕਰ ਦਿੱਤੇ। ਔਰ ਮੇਰੇ ਖਿਆਲ ਦੇ ਨਾਲ ਢੀਂਡਸਾ ਸਾਹਿਬ ਕੋਲ ਕਾਫੀ ਇਸ ਤਰ੍ਹਾਂ ਦੇ ਜਿੱਦਾਂ ਕਹਿ ਲਈਏ ਕਿ ਲੀਡਰ ਇਕੱਠੇ ਹੋ ਜਾਣਗੇ ਜਿਹੜੇ ਬਾਦਲ ਪਰਿਵਾਰ ਤੇ ਨਿਸ਼ਾਨੇ ਆ ਜਿਹੜੇ ਪੂਰੇ ਵਿੰਨਿਆ ਕਰਨਗੇ। ਹੁਣ ਇਹਨਾਂ ਨੇ ਜਿੱਦਾਂ ਕਿਹਾ, ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੋਵਾਂ ਹੀ ਥਾਵਾਂ ਤੇ ਦਲਿਤਾਂ ਨਾਲ ਘੋਰ ਵਿਤਕਰਾ ਹੁੰਦਾ ਹੈ। ਤੇ ਇਹਨਾਂ ਨੇ ਉਦਾਹਰਨ ਵੀ ਦਿੱਤੀ ਆ। ਇਹ ਕਹਿੰਦੇ ਆ ਕਿ ਬਾਬਾ ਜੀਵਨ ਸਿੰਘ ਜਾਨੀ ਭਾਈ ਜੱਥਾ ਜੀ ਦਾ ਨਾਮ ਸ੍ਰੀ ਚਮਕੌਰ ਸਾਹਿਬ ਵਿੱਚ ਹੋਣ ਵਾਲੇ ਸਮਾਗਮ ਦੇ ਸ਼ਹੀਦਾਂ ਦੀ ਲਿਸਟ ਚੋਂ ਕੱਢਿਆ ਗਿਆ। ਫਿਰ ਇਹ ਕਹਿੰਦੇ ਆ ਕਿ ਕਦੇ ਵੀ ਦਲਿਤ ਆਗੂ ਨੂੰ ਰਾਜ ਸਭਾ 'ਚ ਨਹੀਂ ਕੱਢਿਆ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ, ਜ਼ਿਲ੍ਹਾ ਪ੍ਰਧਾਨ ਨਹੀਂ ਲਗਾਇਆ ਗਿਆ ਜਾਂ ਚੰਗੇ ਮਹਿਕਮੇ ਦਾ ਅਹੁਦਾ ਜਾਂ ਕੋਈ ਚੇਅਰਮੈਨ ਨਹੀਂ ਦਿੱਤੀ ਗਈ। ਇਹ ਵਿਤਕਰਾ ਕਹਿ ਰਹੇ ਤੇ ਨਾਲ ਹੀ SGPC ਬਾਰੇ ਵੀ ਕਹਿ ਰਹੇ। ਤਾਂ ਖੈਰ SGPC ਤੇ ਤਾਂ ਮੈਂ ਜਿਵੇਂ ਤੁਹਾਨੂੰ ਅੱਗੇ ਵੀ ਕਿਹਾ ਕਿ ਇਹ ਦੋਸ਼ ਮਨਵਿੰਦਰ ਸਿੰਘ ਗਿਆਸਪੁਰਾ ਵੀ ਲਾ ਚੁੱਕੇ ਆ ਤੇ ਦਲਿਤਾਂ ਦੇ ਨਾਲ ਉੱਥੇ ਵਿਤਕਰਾ ਕੀਤਾ ਜਾਂਦਾ ਜਦੋਂ ਖਾਸ ਤੌਰ ਤੇ ਨਿਯੁਕਤੀਆਂ ਵਗੈਰਾ ਹੁੰਦੀਆਂ। ਤਾਂ ਚਲੋ ਉਹ ਤੇ ਹੁਣ SGPC ਵਾਲੇ ਜਾਣਦੇ ਆ, ਬਿਹਤਰ ਜਾਣਦੇ ਆ, ਤੇ ਉਹਨਾਂ ਨੂੰ ਦੱਸਣਾ ਵੀ ਚਾਹੀਦਾ ਕਿ ਸੱਚ ਕੀ ਆ। ਬਟ ਜਿਹੜਾ ਇਹ ਗੱਲ ਕਹਿੰਦੇ ਆ ਕਿ ਦਲਿਤਾਂ ਨੂੰ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਦੇਖੋ ਦਲਿਤਾਂ ਦੇ ਵਿੱਚੋਂ ਵੀ ਉਹਨਾਂ ਦੇ ਲੀਡਰ ਹੈਗੇ, ਐਸੀ ਗੱਲ ਨਹੀਂ ਹੈ। ਔਰ ਜੇ ਇਹ ਨਹੀਂ ਜਾਣਦੇ ਤਾਂ ਵੈਸੇ ਤਾਂ ਇਹਨਾਂ ਦੇ ਗਵਾਂਢ ਦੇ ਵਿੱਚ ਵੀ ਹੈ ਕਿ ਇੱਕ ਜ਼ਿਲ੍ਹਾ ਇੰਚਾਰਜ ਹੈ ਜਿਹੜਾ ਉਹ ਮਤਲਬ ਕਿ SCBC ਵਿੰਗ ਜਿੱਦਾਂ ਬਣੇ ਹੋਏ ਆ। ਪਹਿਲੀ ਗਲਤੀ ਇਹ ਆ ਕਿ ਇਸ ਮੁਕਾਮ ਤੇ ਆ ਕੇ ਵੀ ਸਿਆਸਤਦਾਨ ਜਿਹੜੇ ਆ ਉਹ ਸਿਆਸੀ ਦਲਾਂ ਦੇ ਵਿੱਚ ਇਸ ਤਰ੍ਹਾਂ ਦੇ ਵਿੰਗ ਰੱਖਦੇ, ਕਿੱਡੀ ਸ਼ਰਮਨਾਕ ਗੱਲ ਆ। ਕਿਉਂਕਿ ਇਹ ਤਾਂ ਕਹਿੰਦੇ ਆ ਕਿ ਅਸੀਂ ਤੇ ਸਮਾਜ ਦੇ ਵਿੱਚ ਬਰੋਬਰਤਾ ਦੇਣੀ ਹੈ ਜੀ, ਦਲਿਤਾਂ ਨੂੰ ਅੱਗੇ ਲਿਆਉਣਾ ਜੀ, ਫਲਾਂ ਕਰਨਾ ਟਮਕਾ ਕਰਨਾ। ਤਾਂ ਪਿਛਲੀ ਇਹਨਾਂ ਨੇ ਵਿੰਗ ਬਣਾਏ ਹੋਏ ਉਹਨਾਂ ਵਾਸਤੇ, ਤਾਂ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ, ਚਾਹੇ ਉਹ ਮਜਬੂਰੀ 'ਚ ਹੋਣ, ਚਾਹੇ ਸਿਆਸੀ ਲੋੜਾਂ ਗਰਜ਼ਾਂ ਹੋਣ, ਜੋ ਮਰਜ਼ੀ ਆ, ਪਰ ਅਹੁਦੇਦਾਰੀਆਂ ਚਲੋ ਠੀਕ ਆ ਕੁਛ ਹੱਦ ਤੱਕ ਦਿੱਤੀਆਂ ਜਾਂਦੀਆਂ। ਪਰ ਬੀਬੀ ਗੁਲਸ਼ਨ ਜੀ ਨੂੰ ਵਿਰੋਧ ਵਿੱਚ ਰਹਿ ਕੇ ਕਰਨਾ ਚਾਹੀਦਾ ਸੀਗਾ, ਕਿਉਂਕਿ ਜੇ ਆਵਾਜ਼ ਬਣਨੀ ਹੁੰਦੀ ਹੈ ਤਾਂ ਫਿਰ ਅਹੁਦੇ ਜਿਹੜੇ ਆ ਉਹ ਤਿਆਗਣੇ ਪੈਂਦੇ ਆ। ਤਾਂ ਇਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਜਦ ਇਸ ਤਰ੍ਹਾਂ ਦੇ ਵਿਤਕਰੇ ਹੁੰਦੇ ਸੀਗੇ ਕਿ ਹਾਂ ਭਾਈ ਆਹ ਵਿਤਕਰੇ ਤੁਸੀਂ ਕਰ ਰਹੇ ਹੋ, ਮੈਂ ਇਹਨਾਂ ਵਿਤਕਰਿਆਂ ਕਰਕੇ ਜਾ ਰਹੀ ਹਾਂ। ਹੁਣ ਬੀਬੀ ਜੀ ਨੂੰ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਹਾਸ਼ੀਆਗ੍ਰਸਤ ਕੀਤਾ ਗਿਆ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਿਤਕਰਾ ਵੀ ਦਿਖਣ ਲੱਗ ਪਿਆ, ਕਿਉਂਕਿ ਚਸ਼ਮਾ ਜਦੋਂ ਲੈ ਜਾਂਦਾ ਹੈ ਨਾ, ਅਹੁਦਿਆਂ ਦਾ ਚਸ਼ਮਾ ਜਾਂ ਭਰਮਾਂ ਦਾ ਚਸ਼ਮਾ, ਫਿਰ ਲੀਡਰਾਂ ਦੀ ਸੁਰਤ ਵੀ ਟਿਕਾਣੇ ਆ ਜਾਂਦੀ ਹੈ ਕਿ ਹਾਂ ਯਾਰ ਇੱਥੇ ਤੇ ਵਿਤਕਰਾ ਹੁੰਦਾ, ਸੋ ਸਾਨੂੰ ਬੋਲਣਾ ਚਾਹੀਦਾ। ਖੈਰ ਜੋ ਵੀ ਆ, ਮੈਂ ਜਿਵੇਂ ਕਿਹਾ ਕਿ ਢੀਂਡਸਾ ਸਾਹਿਬ ਵਾਸਤੇ ਲੀਡਰ ਜਿਹੜੇ ਆ ਉਹ ਵਧੀਆ ਕੰਮ ਕਰਨਗੇ, ਕਿਉਂਕਿ ਇੱਕ ਥਾਂ ਤੇ ਐਸੇ ਲੀਡਰਾਂ ਦਾ ਸਮੂਹ ਜਮਾ ਹੋ ਜਾਏਗਾ ਜਿਹੜੇ ਇੱਕ ਸੁਰਤਾ ਦੇ ਨਾਲ ਬਾਦਲ ਪਰਿਵਾਰ ਤੇ ਨਿਸ਼ਾਨੇ ਕੱਸਣਗੇ। ਔਰ ਜਿੰਨੇ ਜ਼ਿਆਦਾ ਹੋਣਗੇ ਗਿਣਤੀ 'ਚ, ਓਨਾ ਹੀ ਜ਼ਿਆਦਾ ਬਾਦਲ ਪਰਿਵਾਰ ਵਾਸਤੇ ਮੁਸ਼ਕਲਾਂ ਦਾ ਪਹਾੜ ਹੈ ਜਿਹੜਾ ਵੱਡਾ ਹੁੰਦਾ ਜਾਏਗਾ। ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਆਪ ਨਹੀਂ ਕੱਟ ਸਕੀ ਮੋਤੀ ਮਹਿਲ ਦਾ ਕਨੈਕਸ਼ਨ। ਦੇਖੋ ਇਹਨਾਂ ਨੇ ਐਲਾਨਿਆ ਸੀਗਾ, ਅਗੇਤਾ ਐਲਾਨ ਸੀਗਾ ਇਹਨਾਂ ਦਾ ਕਿ ਅਸੀਂ 16 ਤਰੀਕ ਨੂੰ ਮੋਤੀ ਮਹਿਲ ਦਾ ਜਾ ਕੇ ਕਨੈਕਸ਼ਨ ਕੱਟਾਂਗੇ। ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜਾ ਐਲਾਨ ਕੀਤਾ ਸੀਗਾ, ਉਸ ਤੋਂ ਬਾਅਦ ਇੱਕ ਤੇ ਇਹਨਾਂ ਨੂੰ ਧਰਨੇ ਦੀ ਪਰਮਿਸ਼ਨ ਨਹੀਂ ਮਿਲੀ
ਵੈਸੇ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਕੱਠ ਵਗੈਰਾ ਦੀ ਪਰਮਿਸ਼ਨ ਉਹਨੇ ਇਹਨਾਂ ਨੇ ਦੇਣੀ ਨਹੀਂ, ਔਰ ਮੈਨੂੰ ਤਾਂ ਇਹ ਆ ਰਿਹਾ ਕਿ ਜਿਹੜੇ ਟੂਰਨਾਮੈਂਟ ਜਾਂ ਵਿਆਹ ਆ ਜਿਹੜੇ ਹੌਲੀ ਹੌਲੀ ਇਹਨਾਂ ਨੇ ਜ਼ਦ 'ਚ ਲੈ ਲੈਣੇ ਆ। ਤਾਂ ਇੱਕ ਤੇ ਇਹ ਪੰਗਾ ਹੋ ਸਕਦਾ ਕਿ ਇਹਨਾਂ ਨੂੰ ਉਹ ਪਰਮਿਸ਼ਨ ਨਹੀਂ ਮਿਲੀ ਕਿ ਤੁਸੀਂ ਧਰਨਾ ਲਾ ਸਕਦੇ ਹੋ, ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਪਾਵਰਕਾਮ ਦਾ ਬਹੁਤ ਵੱਡਾ ਦਫ਼ਤਰ ਆ ਪਟਿਆਲੇ ਦੇ ਵਿੱਚ। ਤਾਂ ਦੂਜੀ ਚੀਜ਼ ਇਹ ਆ ਕਿ ਜਿਹੜਾ ਇਹਨਾਂ ਨੇ ਕਨੈਕਸ਼ਨ ਕੱਟਣਾ ਸੀ ਉਹ ਸ਼ਾਇਦ ਇਹਨਾਂ ਨੇ ਵੇਖ ਲਿਆ ਹੋਣਾ ਕਿ ਮਾਸਟਰਾਂ ਦਾ ਕੀ ਹਾਲ ਕੀਤਾ ਇਹਨਾਂ ਨੇ ਦਿਨ ਦਿਹਾੜੇ, ਤਾਂ ਸ਼ਾਇਦ ਥੋੜ੍ਹਾ ਇਹ ਸੋਚ ਕੇ ਚੱਲੇ ਹੋਣਗੇ ਕਿ ਇਹੋ ਜਿਹੇ ਮੌਕੇ ਤੇ ਕੀ ਇਹੋ ਜਿਹਾ ਰਿਸਕ ਲੈਣਾ ਜਿਹੜਾ ਵਾਜਬ ਆ। ਤਾਂ ਖੈਰ ਇਹਨਾਂ ਨੇ ਹੁਣ ਮਨਾ ਕਰ ਦਿੱਤਾ, ਅੱਜ ਇਹਨਾਂ ਦਾ ਕੋਈ ਐਕਸ਼ਨ ਨਹੀਂ ਹੋਇਆ। ਪਰ ਬਿਜਲੀ ਦੇ ਮਾਮਲੇ ਦੇ ਵਿੱਚ ਰਾਜਨੀਤੀ ਹੈ ਜਿਹੜੀ ਉਹ ਫਿਊਜ਼ ਨਹੀਂ ਹੋਣੀ ਚਾਹੀਦੀ, ਉਹਦੇ ਫਿਊਜ਼ ਨਹੀਂ ਉੱਡਣੇ ਚਾਹੀਦੇ। ਇਹਦੇ ਤੇ ਰਾਜਨੀਤੀ ਜਿਹੜੀ ਉਹ ਤੱਥਾਂ ਨਾਲ ਕਰਨੀ ਚਾਹੀਦੀ ਆ। ਔਰ ਤੁਸੀਂ ਵੇਖੋ ਕਿ ਜੇ ਵਿਰੋਧੀ ਧਿਰਾਂ ਨੇ ਇਸ ਮੁੱਦੇ ਨੂੰ ਸਾਰਥਕ ਢੰਗ ਦੇ ਨਾਲ ਚੁੱਕਣਾ ਹੋਵੇ ਤਾਂ ਅੱਜ ਦੈਨਿਕ ਭਾਸਕਰ ਦੇ ਵਿੱਚ ਇੱਕ ਖਬਰ ਲੱਗੀ ਆ ਜਿਹੜੀ ਹਰੇਕ ਪੰਜਾਬੀ ਨੂੰ ਕੰਨ ਖੋਲ ਕੇ ਅੱਖਾਂ ਬੰਦ ਕਰਕੇ, ਨਹੀਂ ਭਾਵੇਂ ਅੱਖਾਂ ਖੋਲ ਕੇ ਵੀ ਸੁਣ ਲਵੇ, ਕੋਈ ਚੱਕਰ ਨਹੀਂ ਹੈਗਾ, ਤਾਂ ਉਹ ਸੁਣਨੀ ਜ਼ਰੂਰ ਚਾਹੀਦੀ ਆ ਕਿ ਪੰਜਾਬ ਦੀ ਜਿਹੜੀ ਘਰੇਲੂ ਬਿਜਲੀ ਆ ਉਹਦੇ ਤੇ 55% ਤੱਕ ਟੈਕਸ ਲਾਇਆ ਜਾਂਦਾ। ਮਤਲਬ ਜਿੱਦਾਂ ਤੇਲ ਤੇ ਪੈਟਰੋਲ ਤੇ ਹੁਣ ਤੁਸੀਂ ਵੇਖੋ ਨਾ, ਕੱਚਾ ਤੇਲ ਹੈ ਜਿਹੜਾ ਬਿਸਲੇਰੀ ਦੇ ਨਾਲੋਂ ਸਸਤਾ ਹੋਇਆ ਪਿਆ ਵਾ, ਤੇ ਜਿਹੜੇ ਪ੍ਰਧਾਨ ਸੇਵਕ ਆ ਉਹਨਾਂ ਨੇ 3% ਐਕਸਾਈਜ਼ ਡਿਊਟੀ ਵਧਾ ਦਿੱਤੀ ਆ। ਸੱਚ 3 ਰੁਪਏ 3% ਨਹੀਂ 3 ਰੁਪਏ ਪਰ ਲੀਟਰ। ਤਾਂ ਉਹ ਸਾਰਾ ਜਿਹੜਾ ਫਾਇਦਾ ਸੀ ਉਹ ਆਪ ਲੈ ਗਏ, ਆਪਣੇ ਖਜ਼ਾਨੇ 'ਚ ਲੈ ਗਏ। ਤਾਂ ਹੁਣ ਤੁਸੀਂ ਇਹ ਵੇਖ ਲਓ ਕਿ ਕਿੰਨਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਲੋਕਾਂ ਨੂੰ ਠੱਗਿਆ ਜਾਂਦਾ, ਛਲਿਆ ਜਾਂਦਾ ਹੈ। ਇਹ ਕਹਿੰਦੇ ਆ ਕਿ ਕਿਸਾਨਾਂ ਨੂੰ ਹੁਣ ਵੇਖੋ ਕਿਵੇਂ ਬਦਨਾਮ ਕਰਕੇ ਵਰਤਦੇ ਆ ਕਿ ਹਾਂਜੀ ਅਸੀਂ ਇਹਨਾਂ ਨੂੰ ਮੁਫਤ ਬਿਜਲੀ ਦਿੰਦੇ। ਹਾਲਾਂਕਿ ਮੈਂ ਅੱਜ ਵੀ ਇਸ ਗੱਲ ਤੇ ਕਹਿਣ ਆ ਕਿ ਜਿਹੜੀ ਮੋਟੀ ਸਬਸਿਡੀ ਆ ਉਹ ਮੋਟੇ ਕਿਸਾਨਾਂ ਕੋਲ ਜਾਂਦੀ ਆ, ਛੋਟੇ ਕਿਸਾਨਾਂ ਦੇ ਪੱਲੇ ਬਹੁਤ ਘੱਟ ਸਬਸਿਡੀ ਪੈਂਦੀ ਆ। ਤਾਂ ਜਿਹੜਾ ਉਹ ਸਬਸਿਡੀ ਦਾ ਪੈਸਾ ਉਹ ਕਹਿੰਦੇ ਕਿਸਾਨਾਂ ਨੂੰ ਅਸੀਂ ਦਿੰਦੇ ਆ ਜੀ, ਇਹ ਕਰਦੇ ਆ ਤਾਂ ਸਾਡਾ ਹੱਥ ਤੰਗਿਆ ਫਲਾਂ ਟਮਕਾਇਆ। ਤਾਂ ਦੂਸਰੇ ਪਾਸੇ ਜਿਹੜੀ ਘਰੇਲੂ ਬਿਜਲੀ ਆ ਉਹਦੇ ਤੇ ਕਿੰਨਾ ਵਜ਼ਨ ਪਾਇਆ ਜਾਂਦਾ, 55% ਤੱਕ ਉਹਦੇ ਵਿੱਚ ਬਿਜਲੀ ਦੀ ਜਿਹੜੀ ਸ਼ੁੱਧ ਕੀਮਤ ਆ, ਜਿੱਦਾਂ 6.95 ਪੈਸੇ ਆ, 6 ਰੁਪਏ 95 ਪੈਸੇ ਕਹਿ ਸਕਦੇ ਆ। ਤਾਂ ਦੂਸਰੇ ਪਾਸੇ ਵਿੱਚ ਈਡੀ ਲੱਗ ਜਾਂਦਾ, ਸੋਸ਼ਲ ਸਿਕਿਉਰਿਟੀ ਸੈਸ, ਇਨਫਰਾਸਟਰਕਚਰ ਸੈਸ, ਨਗਰ ਨਿਗਮ ਟੈਕਸ, ਕਾਊ ਸੈਸ, ਪਤਾ ਨਹੀਂ ਮੈਨੂੰ ਤਾਂ ਭੁੱਲ ਹੀ ਜਾਂਦੇ ਆ, ਇੰਨੇ ਜ਼ਿਆਦਾ ਸੈਸ, ਇੰਨੇ ਜ਼ਿਆਦਾ ਟੈਕਸ ਆ। ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਉਧਰੋਂ 1 ਰੁਪਈਆ ਜੇਬ ਦੇ ਵਿੱਚ ਪਾ ਕੇ ਗੀਜ਼ੇ ਥਾਣੀ ਇਹ 2 ਰੁਪਈਏ ਕੱਢ ਰਹੇ ਆ। ਤਾਂ ਇਹ ਜਿਹੜੀ ਚਲਾਕੀ ਆ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ। ਲੋਕਾਂ ਨੂੰ ਇਸ ਗੱਲ ਤੇ ਥੋੜਾ ਜਿਹਾ ਖੁੱਲ ਕੇ ਬੋਲਣਾ ਚਾਹੀਦਾ, ਵਿਰੋਧਤਾ ਕਰਨੀ ਚਾਹੀਦੀ ਆ ਕਿ ਭਾਈ ਤੁਸੀਂ ਸਾਨੂੰ ਕਿਉਂ ਲੁੱਟ ਰਹੇ, ਕਿਉਂ ਮਾਰ ਰਹੇ ਹੋ। ਉਧਰ ਕੇਂਦਰਾਂ ਦੇ ਜਿਹੜੇ ਟੈਕਸ ਆ, ਜਿਵੇਂ ਮੈਂ ਕਿਹਾ ਕਿ ਥੋੜਾ ਜਿਹਾ ਫਾਇਦਾ ਮਿਲਣ ਲੱਗਾ ਸੀ, ਰਿਲੈਕਸੇਸ਼ਨ ਮਿਲਣ ਲੱਗੀ ਸੀਗੀ ਤੇਲ ਅੰਨੀਓ, ਤੇ ਉਹਨਾਂ ਨੇ ਚੱਕ ਕੇ ਐਕਸਾਈਜ਼ ਡਿਊਟੀ ਵਧਾ ਦਿੱਤੀ। ਵੈਸੇ ਵੀ ਸਾਡੇ ਪੰਜਾਬ ਦੇ ਵਿੱਚ ਇਹਨਾਂ ਦੇ ਜਿਹੜੇ ਲੋਕਲ ਟੈਕਸ ਆ ਜਾਂਦੇ ਆ ਜੋ ਇਹਨਾਂ ਦੇ ਅਧਿਕਾਰ ਖੇਤਰ 'ਚ, ਉਹ ਵੀ ਬੜੇ ਤਿੱਖੇ ਆ। ਤਾਂ ਮਾਰੋ ਨਾ ਹਰੇਕ ਪਾਸੇ, ਘੱਟੋ ਘੱਟ ਥੋੜਾ ਜਿਹਾ ਇੱਧਰੋਂ ਬਿਜਲੀ, ਕਿਉਂਕਿ ਦੇਖੋ ਬਹੁਤ ਸਧਾਰਨ ਪਰਿਵਾਰ ਹੈ ਜਿਹੜੇ ਬਿਜਲੀ ਤੇ ਉਹ ਵੀ ਮਚਾਉਂਦੇ ਆ, ਬਹੁਤ ਕਈ ਵਾਰ ਆਦਮੀ ਜਿਹੜਾ ਬਿਜਲੀ ਤੇ ਉਹ ਵੀ ਮਚਾਉਂਦਾ। ਤਾਂ ਜਿਹੜੀ ਇਹ ਬਿਜਲੀ ਮਹਿੰਗੀ ਆ ਇਹਦੇ ਤੇ ਰਾਜਨੀਤੀ ਜ਼ਰੂਰ ਹੋਣੀ ਚਾਹੀਦੀ ਹੈ, ਪਰ ਰਾਜਨੀਤੀ ਸਿਰਫ ਲੋਕ ਵਾਸਤੇ ਨਹੀਂ ਹੋਣੀ ਚਾਹੀਦੀ। ਰਾਜਨੀਤੀ ਐਸੀ ਹੋਣੀ ਚਾਹੀਦੀ ਹੈ ਕਿ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਇੱਕ ਸੰਤੁਲਿਤ ਭਾਅ ਬਿਜਲੀ ਦਾ ਜਿਹੜਾ ਉਹ ਮੁਕਰਰ ਕਰਵਾਉਣਾ ਚਾਹੀਦਾ ਕਿ ਹਾਂ ਜਿਹਦੇ ਨਾਲ ਬੰਦਾ ਜਿਹੜਾ ਬਿਜਲੀ ਚੋਰੀ ਕਰਨ ਤੋਂ ਗੁਰੇਜ਼ ਕਰੇ, ਆਪਦਾ ਇਮਾਨਦਾਰੀ ਨਾਲ ਬਿੱਲ ਭਰੇ, ਪਰ ਇੰਨਾ ਬਿੱਲ ਨਾ ਹੋਵੇ ਕਿ ਉਹਦਾ ਬਿੱਲ ਵਿਚਾਰੇ ਦਾ ਬਿੱਲ ਵੇਖ ਕੇ ਧੱਕ ਕਰਨ ਲੱਗ ਜਾਵੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਜਾਂਦੇ ਜਾਂਦੇ ਕਹਿੰਦੇ ਮਾਈਨਿੰਗ ਛਾਪੇਮਾਰੀ ਦੀ ਖਬਰ ਪਹਿਲਾਂ ਹੀ ਲੀਕ ਹੋ ਗਈ। ਦੇਖੋ ਕੀ ਕੀਤਾ ਜਾ ਸਕਦਾ, ਜੇ ਕਿਤੇ ਕੋਈ ਡਰੱਗ ਪੈਡਲਰ ਫੜਨਾ ਹੁੰਦਾ ਉਦੋਂ ਵੀ ਇਹੀ ਪਤਾ ਲੱਗਦਾ ਕਿ ਜੀ ਉਹ ਖਬਰ ਪਹਿਲਾਂ ਹੀ ਉਹਨਾਂ ਤੱਕ ਪਹੁੰਚ ਗਈ ਸੀ। ਜੇ ਕਿਸੇ ਗੈਂਗਸਟਰ ਨੂੰ ਘੇਰਾ ਪੈਣਾ ਹੁੰਦਾ ਤੇ ਕਈ ਵਾਰ ਉੱਥੋਂ ਵੀ ਇਹ ਖਬਰ ਆ ਜਾਂਦੀ ਆ ਕਿ ਦੇਖੋ ਜੀ ਇਹਨਾਂ ਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ, ਉਹ ਪਹਿਲਾਂ ਹੀ ਨਿਕਲ ਗਏ। ਹੁਣ ਕਿਹੜਾ ਸੂਚਨਾ ਪਹੁੰਚਾਉਂਦਾ, ਸਮਝ ਤੋਂ ਪਰੇ ਦੀ ਗੱਲ ਆ। ਤਾਂ ਇਹ ਇੱਕ ਕਾਰਵਾਈ ਕੀਤੀ ਇਹਨਾਂ ਨੇ ਅੱਧੀ ਰਾਤ 6 ਜ਼ਿਲ੍ਹਿਆਂ ਦੇ ਵਿੱਚ, ਕੁਛ 9 ਗ੍ਰਿਫਤਾਰੀਆਂ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਹੋਈਆਂ। ਤਾਂ ਇਸ ਤੋਂ ਇਲਾਵਾ ਕੁਛ ਮਸ਼ੀਨਰੀ ਜ਼ਬਤ ਕੀਤੀ, ਉਹ ਟਰੈਕਟਰ ਟਰਾਲੀਆਂ ਵੈਸੇ ਫੜਦੀਆਂ ਹੋਣੀਆਂ, ਇਹਨਾਂ ਨੇ ਕਿਹੜਾ ਕੋਈ ਵੱਡਾ ਬੰਦਾ ਫੜਨਾ। ਤਾਂ ਦੱਸਿਆ ਇਹ ਜਾਂਦਾ ਹੈ ਕਿ ਜਦੋਂ ਇਹ ਛਾਪੇਮਾਰੀ ਹੋਣੀ ਸੀਗੀ ਰਾਤ ਨੂੰ, ਤਾਂ ਸ਼ਾਮੀ ਹੀ ਵੱਡੇ ਬੰਦਿਆਂ ਨੂੰ ਪਤਾ ਲੱਗ ਗਿਆ, ਮਤਲਬ ਕਿ ਕਰਿੰਦੇ ਵਗੈਰਾ ਜਾ ਕੇ ਇਹਨਾਂ ਨੇ ਫੜੇ ਆ, ਕੋਈ ਵੱਡਾ ਮਗਰਮੱਛ ਨਹੀਂ। ਔਰ ਇਹ ਤੇ ਆਪਾਂ ਨੂੰ ਵੀ ਪਤਾ ਨਾ ਕਿ ਕਿੰਨੇ ਵੱਡੇ ਵੱਡੇ ਮਗਰਮੱਛ ਆ ਜਿਹੜੇ ਉਹ ਇਸ ਵੇਲੇ ਮਾਈਨਿੰਗ ਕਰਵਾ ਰਹੇ ਆ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਆਪਣੇ ਸਲਾਹਕਾਰ ਆ ਜਿਹੜੇ ਮੁੱਖ ਮੰਤਰੀ ਸਾਹਿਬ ਦੇ, ਪਤਾ ਨਹੀਂ ਹੈਗੇ ਆ ਕਿ ਨਹੀਂ, ਸਲਾਹਕਾਰ ਜ਼ਰੂਰ ਬਣੇ ਸੀ ਰਾਜਾ ਵੜਿੰਗ ਜੀ, ਤਾਂ ਉਹਨਾਂ ਨੇ ਪਿਛਲੇ ਦਿਨੀ ਸਦਨ 'ਚ ਇਹ ਮੁੱਦਾ ਚੁੱਕਿਆ ਸੀਗਾ।
ਔਰ ਬਾਹਰ ਆ ਕੇ ਵੀ ਚੁੱਕਿਆ, ਔਰ ਇੱਥੋਂ ਤੱਕ ਚੁੱਕਿਆ ਕਿ ਰਾਜਸਥਾਨ ਦਾ ਇੱਕ ਬੰਦਾ ਆ ਕੇ ਉਹ ਮੋਨੋਪੋਲੀ ਕਾਇਮ ਕਰ ਚੁੱਕਾ ਇੱਥੇ। ਉਹ ਬੰਦਾ ਕਿਹਨੇ ਘੱਲਿਆ, ਕਿਉਂਕਿ ਰਾਜਸਥਾਨ ਦੇ ਵਿੱਚ ਵੀ ਸਰਕਾਰ ਇਹਨਾਂ ਦੀ ਆਪਣੀ ਹੈ, ਇੱਥੇ ਵੀ ਸਰਕਾਰ ਆਪਣੀ ਹੈ। ਤਾਂ ਉਹ ਬੰਦਾ ਇੱਕ ਤਰ੍ਹਾਂ ਨਾਲ ਲਾਇਸੈਂਸ ਦੇ ਕੇ ਕਿਹਨੇ ਘੱਲਿਆ ਪਰਦੇ ਦੇ ਪਿੱਛੋਂ, ਇਹ ਅੱਜ ਤੱਕ ਨਹੀਂ ਸਾਫ਼ ਹੋਇਆ। ਤਾਂ ਮਾਈਨਿੰਗ ਜਿਹੜੀ ਆ ਉਹ ਇਹ ਨਹੀਂ ਹੈ ਕਿ ਕੋਈ ਉੱਠ ਕੇ ਟਰੈਕਟਰ ਟਰਾਲੀ ਜੋੜ ਕੇ ਜਿਹੜਾ ਮੇਰੇ ਵਰਗਾ ਤੁਹਾਡੇ ਵਰਗਾ ਲੈ ਕੇ ਤੇ ਜਾ ਕੇ ਉੱਥੇ ਦਰਿਆ ਪੁੱਟਣ ਲੱਗ ਪਵੇ ਜਾਂ ਖੱਡਾ ਪੁੱਟਣ ਲੱਗ ਪਵੇ। ਇਹ ਕੰਮ ਜਿਹੜਾ ਉਹ ਇਹਨਾਂ ਦੇ ਆਪਣੇ ਬੰਦੇ ਹੀ ਕਰਵਾ ਰਹੇ ਆ। ਪਹਿਲਾਂ ਅਕਾਲੀ ਸੀਗੇ ਰਾਜ ਦੇ ਵਿੱਚ ਤਾਂ ਉਹਨਾਂ ਤੇ ਦੋਸ਼ ਲੱਗਦੇ ਸੀ, ਹੁਣ ਇਹਨਾਂ ਦੇ ਬੰਦੇ ਕਰਵਾਉਂਦੇ ਆ। ਤੇ ਇਹਨਾਂ ਦੇ ਬੰਦੇ ਤੇ ਕਹਿੰਦੇ ਕੁਛ ਦੂਰ ਵੀ ਹੋਏ ਪਏ ਜਿਨ੍ਹਾਂ ਨੂੰ ਆਦਤ ਹੈਗੀ ਸੀ ਇਸ ਤਰ੍ਹਾਂ ਦੀ, ਇਸ ਤਰ੍ਹਾਂ ਖਾਣ ਦੀ। ਕਹਿੰਦੇ ਨੇ ਨਾ ਜਿਨ੍ਹਾਂ ਨੇ ਖਾਧਾ ਲੱਪ ਗੜੱਪੀ, ਉਹਨਾਂ ਨੂੰ ਚਮਚਿਆਂ ਨਾਲ ਕੀ ਪਤਾ ਲੱਗਦਾ, ਜੰਗਲਾਂ ਚ ਨਾਲ ਕੀ ਲੱਗਦਾ। ਤਾਂ ਦੱਸਦੇ ਕਿ ਜਦੋਂ ਤੋਂ ਉਹ ਬੰਦਾ ਆਇਆ ਰਾਜਸਥਾਨੀ, ਜਦੋਂ ਤੋਂ ਉਹਦੀ ਕਾਰਸਤਾਨੀ ਸ਼ੁਰੂ ਹੋਈ ਆ, ਇਹਨਾਂ ਦੇ ਆਪਣੇ ਬੰਦੇ ਵੀ ਬਹੁਤ ਦੁਖੀ। ਕਹਿੰਦੇ ਕਿ ਸਾਨੂੰ ਤੇ 3 ਕੁ ਬੱਠਲ ਵੀ ਰੇਤ ਜਿਹੜੀ ਖਾਣ ਨੂੰ ਨਹੀਂ ਮਿਲਦੀ, ਇੱਥੇ ਪਤਾ ਨਹੀਂ ਕਿੰਨੇ 100 ਕਰੋੜ ਦੀ ਵੇਚੀ ਜਾਂਦੇ ਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ